ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜਿੱਥੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਹੈ ਚਾਨਣਾ ਹੈ, ਉੱਥੇ ਹੀ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ। ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਖਬਰਾਂ ਵੱਲ ਵਧਣ ਤੋਂ ਪਹਿਲਾਂ ਕਰਦੇ ਚੱਲੀਏ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਨਿਭਾ ਰਹੇ ਨੇ ਸੇਵਾ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੋਣਾ ਨਾਲ ਕਰ ਸਕਦੇ ਹੋ ਸੰਪਰਕ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਨਵੇਂ ਪੁਰਾਣੇ ਟਾਇਰ ਵੀ ਇਹਨਾਂ ਦੇ ਕੋਲੋਂ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿਮਾ ਸਹੋਤਾ ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਪਾਂਸਰਸ ਦਾ। ਹੁਣ ਰੁਕ ਕਰਦੇ ਹਾਂ ਜੀ ਖਬਰਾਂ ਦਾ। ਮਿੰਟੂ ਜੀ, ਸਭ ਤੋਂ ਪਹਿਲੀ ਖਬਰ ਤੇ ਆਈਏ ਤਾਂ ਬੀਤੇ ਕੱਲ ਆਪਾਂ ਵੇਖਿਆ ਕਿ ਕਿਸ ਤਰੀਕੇ ਦੇ ਨਾਲ ਸਾਰਾ ਪੰਜਾਬ ਦਹਿਲ ਗਿਆ ਜਦੋਂ ਮੋਹਾਲੀ ਦੇ ਸੁਹਾਣਾ ਵਿੱਚ ਹੋ ਰਹੇ ਇੱਕ ਟੂਰਨਾਮੈਂਟ ਦੌਰਾਨ ਗੋਲੀਆਂ ਚੱਲਦੀਆਂ ਨੇ, ਤਾੜ-ਤਾੜ ਹੋਈ ਤੇ ਉਸ ਦੀ ਆਵਾਜ਼ ਪੂਰੇ ਕਹਿ ਲਈਏ ਵੀ ਦੁਨੀਆ 'ਚ ਹੀ ਗੂੰਜ ਗਈ। ਉਸ ਤੋਂ ਬਾਅਦ ਇੱਕ ਖਾਸ ਤੌਰ ਤੇ ਇਸ ਕਰਕੇ ਕਿਉਂਕਿ ਮਾਮਲਾ ਜਾ ਕੇ ਕਬੱਡੀ ਦੀ ਗਰਾਊਂਡ ਦੇ ਨਾਲ ਜੁੜਦਾ ਹੈ। ਪਰ ਇਸ ਤੋਂ ਬਾਅਦ ਹੁਣ ਅੱਗੇ ਕੀ? ਅੱਜ ਸੰਸਕਾਰ ਕਰ ਦਿੱਤਾ ਗਿਆ ਹੈ। ਉਸ ਤੋਂ ਬਾਅਦ ਸ਼ਾਇਦ ਸਿਵਾ ਵੀ ਠੰਡਾ ਨਹੀਂ ਹੋਇਆ ਹੋਊਗਾ। ਉਧਰ ਹੁਸ਼ਿਆਰਪੁਰ ਦੇ ਵਿੱਚ ਜਿਮ ਜਾ ਰਹੇ 22 ਸਾਲਾ 23 ਸਾਲਾ ਨੌਜਵਾਨ ਦਾ ਗੋਲੀ ਮਾਰ ਕੇ ਕੋਈ ਕਤਲ ਕਰ ਜਾਂਦਾ ਹੈ। ਪੰਜਾਬ ਦੇ ਵਿੱਚ ਜਦੋਂ ਇਹ ਸਵਾਲ ਪੁੱਛੇ ਜਾਂਦੇ ਨੇ ਮੁੱਖ ਮੰਤਰੀ ਸਾਹਿਬ ਨੂੰ, ਉਹ ਕਹਿੰਦੇ ਨਹੀਂ ਵੀ ਭਾਈ ਦੇਣ ਤਾਂ ਇਹ ਕਾਂਗਰਸੀ ਅਕਾਲੀਆਂ ਦੀ ਹੈ, ਫਿਰ ਵੀ ਅਸੀਂ ਕੰਮ ਕਰ ਰਹੇ ਹਾਂ। ਜਿਹੜੇ ਗੋਲੀਆਂ ਚਲਾ ਰਹੇ ਨੇ ਸਾਵਧਾਨ ਰਹਿਣ, ਉਹਨਾਂ ਨਾਲ ਵੀ ਇਹੀ ਹੋਊਗਾ। ਕੀ ਕਹਿੰਦੇ ਹੋ ਜੀ? ਨਹੀਂ ਦੇਖੋ, ਗੱਲ ਇਹ ਆ ਕਿ ਜੇ ਦੇਣ ਅਕਾਲੀਆਂ ਦੀ ਆ, ਕਾਂਗਰਸੀਆਂ ਦੀ ਆ ਗੈਂਗਸਟਰ, ਹੂੰ ਤੇ ਫਿਰ ਇਹ ਅਕਾਲੀ ਕਾਂਗਰਸੀ ਤੇ ਲੱਭਣੇ ਨਹੀਂ ਚਾਹੀਦੇ ਇਹਨਾਂ ਦੇ ਜੀ ਲੀਡਰ। ਤੁਸੀਂ ਲਿੰਕ ਟੋਲੋ ਜਿਹੜੇ ਜਿਹੜੇ ਗੈਂਗਸਟਰ ਦੇ ਨਾਲ, ਜਿਹੜੇ ਜਿਹੜੇ ਲੀਡਰ ਦੇ ਲਿੰਕ ਨੇ, ਤੇ ਜੀ ਤੁਸੀਂ ਉਸ ਨੂੰ ਜੇਲ੍ਹ ਦੇ ਵਿੱਚ ਸੁੱਟੋ। ਬਿਲਕੁਲ ਜੇ ਕਿਸੇ ਨੇ ਤਿਆਰ ਕੀਤੇ ਤੇ ਤਾਂ ਮਤਲਬ ਹੈ ਕਿ ਉਹਦੇ ਲਿੰਕ ਨੇ। ਉਹ ਬਿਲਕੁਲ ਸਥਾਪਿਤ ਕਰੋ ਨਾ, ਸਬੂਤ ਰੱਖੋ ਲੋਕਾਂ ਦੇ ਸਾਹਮਣੇ। ਤੇ ਗੱਲ ਇਹ ਆ ਕਿ ਚਲੋ ਜੇ ਕਿਸੇ ਨੇ ਸਮੱਸਿਆ ਪੈਦਾ ਕਰ ਵੀ ਦਿੱਤੀ ਗੁਰਪ੍ਰੀਤ, ਜੀ ਤਾਂ ਉਸਨੇ ਤਾਂ ਕਰ ਦਿੱਤੀ ਨਾ। ਹੂੰ ਤੁਸੀਂ 4 ਸਾਲਾਂ ਦੇ ਵਿੱਚ ਉਸ ਸਮੱਸਿਆ 'ਚ ਕਿੰਨਾ ਕੁ ਕੰਮ ਕੀਤਾ ਹੈ, ਮਾਇਨੇ ਇਹ ਰੱਖਦਾ ਹੈ। ਜੀ ਕਿ ਕੇਜਰੀਵਾਲ ਸਾਹਿਬ ਨੇ, ਤੁਹਾਨੂੰ ਯਾਦ ਹੋਣਾ ਹੈ, ਸ਼ਾਇਦ ਤਰਨਤਾਰਨ ਦੀ ਜ਼ਿਮਨੀ ਚੋਣ ਚੱਲ ਰਹੀ ਸੀ, ਤਾਂ ਉਹਨਾਂ ਨੇ ਇੱਕ ਅਲਟੀਮੇਟਮ ਦਿੱਤਾ ਸੀ ਗੈਂਗਸਟਰਾਂ ਨੂੰ। ਜੀ ਹਾਂ, ਜਿਹੜੀ ਗੱਲ ਮੁੱਖ ਮੰਤਰੀ ਸਾਹਿਬ ਨੇ ਅੱਜ ਕਹੀ ਆ ਕਿ ਤੁਸੀਂ ਗੋਲੀਆਂ ਮਾਰ ਕੇ ਮਾਂ ਦੀ ਗੋਦੀ 'ਚ ਨਹੀਂ ਸੌ ਸਕਦੇ, ਜੀ ਇਹ ਡਾਇਲੌਗ ਮੇਰੇ ਖਿਆਲ ਦੇ ਨਾਲ 6ਵੀਂ 7ਵੀਂ ਵਾਰ ਤੇ ਮੈਂ ਸੁਣ ਲਿਆ। ਤੁਹਾਡਾ ਸਿਸਟਮ ਹੈ ਕਿੱਥੇ? ਹਮਲਾਵਰ ਜੀ ਆਉਂਦੇ ਨੇ ਮੋਹਾਲੀ ਦੇ ਵਿੱਚ। ਸੁਹਾਣਾ ਜਿਹੜਾ ਹੈ, ਤੁਹਾਨੂੰ ਪਤਾ ਭੀੜ ਭੜੱਕੇ ਵਾਲਾ ਇਲਾਕਾ ਹੈ। ਜੀ ਬਿਲਕੁਲ ਤੁਹਾਡਾ ਡੀਐਸਪੀ ਸਟੇਜ ਤੇ ਵਿਰਾਜਮਾਨ ਹੈ, ਉਹ ਹੂੰ ਉੱਥੋਂ ਹੋ ਕੇ ਜਾਂਦਾ ਹੈ। ਜੀ ਚੰਦ ਮਿੰਟਾਂ ਬਾਅਦ ਹਮਲਾਵਰ ਆਉਂਦੇ ਆ, ਗੋਲੀਆਂ ਮਾਰਦੇ ਆ, ਆਰਾਮ ਨਾਲ ਨਿਕਲ ਜਾਂਦੇ ਆ। ਤੁਸੀਂ ਹੁਣ ਤੱਕ ਦੋਵਾਂ ਸ਼ੂਟਰਾਂ ਚੋਂ ਜਿਹੜੇ ਤੁਸੀਂ ਸ਼ਨਾਖਤ ਕੀਤੇ ਨੇ, ਜੀ ਆਦਿਤਿਆ ਤੇ ਇੱਕ ਦਾ ਨਾਂ ਸ਼ਾਇਦ ਰਮਨ ਆ, ਤੁਸੀਂ ਹੁਣ ਤੱਕ ਉਹਨਾਂ ਤੀਕਰ ਪਹੁੰਚ ਵੀ ਨਹੀਂ ਸਕੇ। ਜੀ ਤੁਸੀਂ ਹੁਣ ਤੱਕ ਜਿਹੜਾ ਅਬੋਹਰ ਵਾਲਾ ਕਾਰੋਬਾਰੀ ਸੀਗਾ ਸੰਜੇ, ਜੀ ਉਹਦੇ ਕਾਤਲਾਂ ਦੇ ਜਿਹੜੇ ਤੁਸੀਂ ਲਿੰਕ ਸੀਗੇ, ਠੀਕ ਹੈ ਵੀ ਆ ਫਲਾਣਾ ਫੜ ਲਿਆ, ਉਹਨਾਂ ਦੇ ਇਨਕਾਊਂਟਰ ਕਰਤੇ, ਉਹਨਾਂ ਦਾ ਕਰ ਦਿੱਤਾ, ਪਰ ਤੁਸੀਂ ਉਹਨਾਂ ਸ਼ੂਟਰਾਂ ਨੂੰ ਨਹੀਂ ਫੜ ਸਕੇ ਹੁਣ ਤੱਕ। ਕੀ ਇਹ ਵੀ ਜੀ ਕਾਲੀ ਰੋਕ ਰਹੇ ਨੇ ਤੁਹਾਨੂੰ? ਇਹ ਵੀ ਕਾਂਗਰਸੀ ਰੋਕ ਰਹੇ ਨੇ ਤੁਹਾਨੂੰ? ਮਤਲਬ ਕਿ ਅੰਮ੍ਰਿਤਸਰ ਸ਼ਹਿਰ ਦੇ ਬੱਸ ਅੱਡੇ ਦੇ ਵਿੱਚ ਬੰਦਾ ਮਰ ਜਾਣਾ, ਜੀ ਇਹ ਤੁਹਾਡੇ ਸਿਸਟਮ ਤੇ ਸਵਾਲ ਰਹਿਣਗੇ। ਅਮਨ ਅਰੋੜਾ ਉਹ ਕਹਿੰਦੇ ਜੀ ਕਿ ਲੱਗੇ ਹੋਏ ਆ, ਹਾਲੇ ਟਾਈਮ ਕੁਛ ਨਹੀਂ ਹੋਇਆ, ਮਤਲਬ ਕਿ ਸਾਨੂੰ ਦੂਜੀ ਵਾਰੀ ਦੇ ਦਿਓ, ਹੋਰ ਟਾਈਮ ਇਹਨਾਂ ਨੂੰ ਚਾਹੀਦਾ, ਹਾਲੇ ਟਾਈਮ ਜੀ ਚਾਹੀਦਾ ਜੀ। ਕੈਂਸਰ ਦਾ ਇਲਾਜ ਡਿਸਪ੍ਰਿਨ ਦੇ ਨਾਲ ਤਾਂ ਹੁੰਦਾ ਨਹੀਂ ਹੈ। ਤਾਂ ਬਿਲਕੁਲ ਤੁਹਾਨੂੰ ਸਰ ਸਰਜਰੀ ਦੇ ਔਜ਼ਾਰ ਦਿੱਤੇ ਗਏ ਸਨ ਕਿ ਤੁਸੀਂ ਸਰਜਰੀ ਕਰੋ, ਤੁਹਾਨੂੰ ਕਿਹਨੇ ਰੋਕਿਆ? ਹੂੰ ਤੇ ਤੁਸੀਂ ਵੇਖੋ
ਚਾਹੇ ਅਬੋਹਰ ਦਾ ਆ ਵੇਖ ਲਓ, ਤਹਿਸੀਲ ਦੇ ਵਿੱਚ ਅਦਾਲਤ ਦੇ ਵਿੱਚ ਕਤਲ, ਜੀ। ਡਰਾਵਣੇ ਕਤਲ ਨੇ ਸਰ, ਹੂੰ। ਡਰਾਵਣੇ ਕਤਲ ਨੇ। ਇਹਨਾਂ ਦੇ ਰਾਜ ਦੇ ਵਿੱਚ ਜੋ ਹੋ ਰਿਹਾ, ਜੋ ਚੱਲ ਰਿਹਾ ਹੈ, ਤੇ ਇਹਨਾਂ ਨੂੰ ਬੰਦਾ ਪੁੱਛੇ ਕਿ ਜੇ ਆਈਓ ਗੱਲਾਂ ਤੁਸੀਂ ਕਰਨੀਆਂ ਸੀ ਜੀ। ਕਿ ਭਾਈ ਉਹਨੇ ਕੀਤਾ ਜੀ, ਉਹਨੇ ਕੀਤਾ, ਤੇ ਫਿਰ ਤੁਹਾਡੀ ਭੂਮਿਕਾ ਤੁਸੀਂ ਪਹਿਲਾਂ ਹੀ ਡਿਫਾਈਨ ਕਰਦੇ ਨਾ। ਜੀ। ਆਪਣੀ ਭੂਮਿਕਾ ਦੀ ਵਿਆਖਿਆ ਪਹਿਲਾਂ ਕਰਕੇ ਲੋਕਾਂ ਨੂੰ ਦੱਸਦੇ ਕਿ ਜੀ ਦੇਖੋ ਇੰਨਾ ਚਿਰ ਲੱਗੇਗਾ, ਇਹਨਾਂ ਨੇ ਇਹ ਕੰਮ ਵਿਗਾੜੇ ਆ, ਸੂਤ ਆ ਗਿਆ ਤਾਂ ਠੀਕ ਆ। ਪਹਿਲਾਂ ਤੇ ਤੁਸੀਂ ਕਹਿੰਦੇ ਸੀ ਆ ਵੀ ਕੰਮ ਇਹ ਸਾਡੇ ਤੇ ਛੱਡ ਦਿਓ, ਆ ਵੀ ਕੰਮ ਜੀ। ਇਹ ਵੀ ਸਾਡੇ ਤੇ ਛੱਡ ਦਿਓ, ਅਸੀਂ ਠੀਕ ਕਰ ਦਿਆਂਗੇ, ਦੁਰਸਤ ਕਰ ਦਿਆਂਗੇ। ਤਾਂ ਬਹਰਹਾਲ ਅੱਜ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਆ ਪੁਲਿਸ ਨੇ, ਆਪਾਂ ਉਹਦੇ ਤੇ ਵੀ ਚੱਲਦੇ ਆ। ਤਾਂ ਪ੍ਰੈਸ ਜੀ। ਕਾਨਫਰੰਸ ਕੀਤੀ ਹੈ ਜਿਹੜੀ ਮੋਹਾਲੀ ਪੁਲਿਸ ਨੇ, ਤੇ ਸ਼ਨਾਖਤ ਕਰ ਦਿੱਤੀ ਸੀ ਉਹਨਾਂ ਨੇ ਕਿ ਆ ਸ਼ੂਟਰ ਆ, ਤੇ ਨਾਲ ਉਹਨਾਂ ਨੇ ਦੱਸਿਆ ਕਿ ਇਹ ਕਬੱਡੀ ਦੇ ਵਿੱਚ ਡੋਮੀਨੈਂਸ ਦੀ ਗੇਮ ਆ। ਜੀ। ਮਤਲਬ ਕਿ ਜਿਹੜਾ ਮਰਨ ਵਾਲਾ ਹੈ ਰਾਣਾ ਵਾਲਾ ਚੌਰੀਆ, ਜੀ। ਕਿ ਜਿਨ੍ਹਾਂ ਨੇ ਮਾਰਿਆ ਬੰਬੀਆ ਗਰੁੱਪ ਵਾਲਿਆਂ ਨੇ, ਬੰਬੀਆ ਗੈਂਗ ਵਾਲਿਆਂ ਨੇ, ਕਿ ਸਮਝਦੇ ਸਨ ਕਿ ਇਹ ਜੱਗੂ ਭਗਵਾਨਪੁਰੀ ਵਾਲੇ ਕੰਮ ਕਰਦਾ ਹੈ। ਜੀ। ਇਹ ਵੀ ਅਧਿਕਾਰਤ ਬਿਆਨ ਕਾਫੀ ਤਵੱਜੋ ਮੰਗਦਾ ਹੈ, ਕਾਫੀ ਧਿਆਨ ਮੰਗਦਾ ਹੈ ਕਿ ਭਾਈ ਕਬੱਡੀ ਦੇ ਵਿੱਚ ਜੇ ਗੈਂਗਸਟਰ ਕੰਮ ਕਰ ਰਹੇ ਨੇ ਤਾਂ ਪੁਲਿਸ ਨੇ ਜੀ। ਹੁਣ ਤੱਕ ਕੀ ਕੀਤਾ? ਹੂੰ। ਕਬੱਡੀ ਨੂੰ ਗੈਂਗਸਟਰਵਾਦ ਤੋਂ ਮੁਕਤ ਕਰਨ ਵਾਸਤੇ ਕੀ ਕੰਮ ਚੱਲਿਆ? ਤੇ ਹਾਂ ਗੱਲ ਅਸੀਂ ਕਈ ਸਾਲ ਪਹਿਲਾਂ ਦੇ ਕਹਿੰਦੇ ਸਾਂ ਜੀ। ਕਿ ਕਬੱਡੀ ਜਿਹੜੀ ਆ ਉਹ ਮੈਨੇਜ ਕੀਤੀ ਜਾ ਰਹੀ ਆ ਹੂੰ। ਕੁਝ ਬੰਦਿਆਂ ਵੱਲੋਂ। ਹਾਂ ਗੱਲਾਂ ਤੇ ਅਸੀਂ ਕਈ ਸਾਲ ਪਹਿਲਾਂ ਕਹਿੰਦੇ ਸੀ, ਅੱਜ ਹੁਣ ਤੁਸੀਂ ਮੰਨਦੇ ਵੀ ਪਏ ਹੋ। ਤਾਂ ਫਿਲਹਾਲ ਜਿਹੜਾ ਰਾਣਾ ਬਲਾਚੌਰ ਹੈ, ਇਹਨੂੰ ਜੀ। ਮਾਰਿਆ ਗਿਆ। ਇਹਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦੇਵਾਂ, ਆ ਜੀ। ਪਿੱਛੇ ਜੇ ਇਹਨਾਂ ਹੀ ਬੰਦਿਆਂ ਨੇ ਜਿਨ੍ਹਾਂ ਨੇ ਇਹ ਮਾਰਿਆ, ਇੱਕ ਹੋਰ ਪਲੇਅਰ ਮਾਰਨਾ ਸੀਗਾ। ਇਹ ਮੈਂ ਤੁਹਾਨੂੰ ਜੀ। ਆਫ ਦੀ ਰਿਕਾਰਡ ਕਿਸੇ ਬੰਦੇ ਤੋਂ ਗੱਲ ਸੁਣੀ ਹੈ, ਮੈਂ ਨਾਂ ਨਹੀਂ ਆਪਦੇ ਸੋਰਸ ਦਾ ਦੱਸ ਸਕਦਾ, ਕਿ ਤਿਆਰੀ ਹੋ ਗਈ ਸੀ, ਸਭ ਕੁਝ ਹੋ ਗਿਆ ਸੀ। ਉਦਣ ਜੀ। ਉਸ ਖਿਡਾਰੀ ਦੀ ਕੁੜੀ ਦਾ ਬਰਥਡੇ ਸੀਗਾ, ਜੀ। ਆਇਆ ਨਹੀਂ, ਤੇ ਫਿਰ ਅਚਾਨਕ ਉਹਨਾਂ ਚੋਂ ਇੱਕ ਸ਼ੂਟਰ ਫੜਿਆ ਗਿਆ। ਜੀ। ਫਿਰ ਉਹ ਪੁਲਿਸ ਕੋਲ ਮੰਨਿਆ, ਹਾਲਾਂਕਿ ਬਾਅਦ ਦੇ ਵਿੱਚ ਉਸ ਪਲੇਅਰ ਦਾ ਕੀ ਬਣਿਆ, ਉਹਨੇ ਕਿਵੇਂ ਸੌਟ ਕੀਤਾ, ਕਿਵੇਂ ਸਿਕਿਉਰਿਟੀ ਮਿਲੀ, ਮੈਨੂੰ ਨਹੀਂ ਪਤਾ। ਪਰ ਇਹਨਾਂ ਜੀ। ਹੀ ਬੰਦਿਆਂ ਨੇ ਤਾਂ ਇਹ ਜ਼ਿੰਮੇਵਾਰੀ ਜਿਹੜੀ ਆ ਬੰਬੀਆ ਗੈਂਗ ਨੇ ਲੈ ਲਈ ਸੀ, ਕਥਿਤ ਤੌਰ ਤੇ ਇੱਕ ਪੋਸਟ ਪਾ ਕੇ। ਤੇ ਉਸ ਤੋਂ ਬਾਅਦ ਅੱਜ ਡੈਡ ਬੋਡੀ ਜਿਹੜੀ ਹੈ ਪੋਸਟਮਾਰਟਮ ਉਪਰੰਤ ਜਿਹੜਾ ਪਿੰਡ ਆ ਚਨਕੋਇਆ, ਜੀ। ਬਲਾਚੌਰ ਦੇ ਕੋਲ ਚਨਕੋਇਆ, ਤਾਂ ਉੱਥੇ ਲਿਆਂਦੀ ਗਈ ਆ। ਫਿਰ ਸੰਸਕਾਰ ਹੋ ਗਿਆ। ਪਰ ਜਿਵੇਂ ਤੁਹਾਂ ਆਖਿਆ ਕਿ ਬਈ ਇਸ ਮੌਤ ਨੇ ਹਿਲਾ ਕੇ ਰੱਖ ਦਿੱਤਾ, ਬਿਲਕੁਲ, ਕਿਉਂਕਿ ਚੂੜੇ ਵਾਲੀ ਵਿਲਕਦੀ ਵੇਖੀ ਨਹੀਂ ਜਾ ਰਹੀ, ਜਿਹਦੀ ਸ਼ਾਦੀ ਇਸ ਮੁੰਡੇ ਦੇ ਨਾਲ ਕੁਝ ਕੁਝ ਦਿਨ ਪਹਿਲਾਂ ਹੋਈ ਸੀ, ਸ਼ਾਇਦ ਮੇਰੇ 10 ਖਿਆਲ ਦਿਨ ਦੇ ਪਹਿਲਾਂ। ਨਾਲ 8-10 ਦਿਨ ਪਹਿਲਾਂ, ਬਿਲਕੁਲ ਜੀ। ਜੀ। ਤਾਂ ਹੁਣ ਤੱਕ ਜੇ ਆਪਾਂ ਵੇਖੀਏ ਇਸ ਮਾਮਲੇ ਦੇ ਵਿੱਚ ਆਈਓ ਅਪਡੇਸ਼ਨ ਹੈ ਕਿ ਕੱਲ ਇਸ ਵੇਲੇ ਆਪਾਂ ਜਿੱਦਾਂ ਦੇਖਦੇ ਆ ਕਿ ਭਾਈ ਹੋਇਆ ਸਾਰਾ ਕੁਝ ਕੀਤਾ, ਤੇ ਫਿਰ ਯਕਦਮ ਤੁਹਾਨੂੰ ਪਤਾ ਹੈ ਜੰਗਲ ਦੀ ਅੱਗ ਵਾਂਗ ਇਹ ਸਭ ਕੁਝ ਫੈਲ ਗਿਆ ਸੀਗਾ। ਤਾਂ ਉਸ ਜੀ। ਤੋਂ ਬਾਅਦ ਹੁਣ ਜੇ ਆਪਾਂ ਅੱਜ ਦੀ ਘੜੀ ਵੇਖੀਏ, ਪੁਲਿਸ ਨੇ ਆਫੀਸ਼ੀਅਲੀ ਪ੍ਰੈਸ ਕਾਨਫਰੰਸ ਕਰ ਦਿੱਤੀ, ਮੁੱਖ ਮੰਤਰੀ ਸਾਹਿਬ ਨੇ ਬਿਆਨ ਦੇ ਦਿੱਤਾ। ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਦੁੱਖਾਂ ਦਾ ਪਹਾੜ ਟੁੱਟਿਆ ਇਸ ਪਰਿਵਾਰ ਤੇ, ਕਬੱਡੀ ਤੇ ਵੀ, ਕਿਉਂਕਿ ਕਬੱਡੀ ਬਹੁਤ ਬਦਨਾਮ ਹੋ ਰਹੀ ਹੈ ਸਾਹਿਬ। ਮੇਰੇ ਖਿਆਲ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕਬੱਡੀ ਬਹੁਤ ਸੰਕਟ ਚੋਂ ਗੁਜ਼ਰਨ ਜਾ ਰਹੀ ਹੈ ਗੁਰਪ੍ਰੀਤ, ਕਿਉਂਕਿ ਪੁਲਿਸ ਨੇ ਸਾਫ਼ ਕਰ ਦਿੱਤਾ ਹੈ ਨਾ ਕਿ ਡੋਮੀਨੈਂਸ ਦੀ ਜੀ। ਖੇਡ ਹੈ। ਡੋਮੀਨੈਂਸ ਮਤਲਬ ਜੱਗੂ ਭਗਵਾਨਪੁਰੀਆ ਇਨਵੋਲਵ ਸੀ ਕਬੱਡੀ ਦੇ ਵਿੱਚ, ਜੀ। ਠੀਕ ਹੈ ਨਾ ਜੀ। 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 ਤੇ ਸੰਦੀਪ ਨੰਗਲ ਅੰਬੀਆਂ ਦਾ ਮਰਡਰ ਵੀ ਕਬੱਡੀ ਦੀ ਇਸੇ ਹੀ ਕਹਿ ਲੋ ਕਿ ਡੋਮੀਨੈਂਸ ਚੋਂ ਹੀ ਨਿਕਲਿਆ ਸੀ। ਅੱਗੇ ਹੂੰ। ਉਹ ਜੀ। ਲੜਾਈ ਚੱਲ ਰਹੀ ਸੀ। ਖਿਡਾਰੀ ਕਦੇ ਵੀ ਗੈਂਗਸਟਰ ਨਹੀਂ ਹੁੰਦੇ, ਨਾ ਹੀ ਉਹਨਾਂ ਜੀ। ਦਾ ਗੈਂਗਸਟਰਵਾਦ ਨਾਲ ਲਿੰਕ ਹੈ। ਪਰ ਜਦੋਂ ਕੋਈ ਚੀਜ਼ ਮੈਨੇਜ ਹੋਣੀ ਸਟਾਰਟ ਹੋ ਜਾਂਦੀ ਤਾਂ ਗੇਮ ਦਾ ਹਿੱਸਾ ਤਾਂ ਖਿਡਾਰੀ ਰਹਿੰਦੇ ਨੇ। ਜੀ। ਕੋਈ ਰੋਕੂਗਾ ਕਿ ਇੱਧਰ ਨਹੀਂ ਖੇਡਣਾ, ਕੋਈ ਇੱਧਰ ਨਹੀਂ ਖੇਡਣਾ। ਤਾਂ ਜੱਗੂ ਭਗਵਾਨਪੁਰੀਆ ਦੇ ਉਲਟ ਉੱਥੇ ਇੱਕ ਜਿਹੜਾ ਗੋਪੀ ਘਨਸ਼ਾਮਪੁਰੀਆ ਸੀਗਾ, ਉਹਦਾ ਹੁਣ ਜਿਹੜਾ ਗੈਂਗ ਆ, ਬਚਦਾ ਗੈਂਗ, ਉਹ ਬੜਾ ਤਾਕਤ ਨਾਲ ਉੱਭਰਿਆ। ਤਾਂ ਜੀ। ਮੇਰੇ ਖਿਆਲ ਦੇ ਨਾਲ ਉਹਨਾਂ ਨੇ ਸਿੱਧਾ ਵਾਰਨ ਵੀ ਕੀਤਾ ਕਿ ਜੱਗੂ ਦੀ ਟੀਮ ਵੱਲੋਂ ਕੋਈ ਨਹੀਂ ਖੇਡੇਗਾ। ਤੇ ਜੀ। ਇਹ ਦੱਸਦੇ ਆ ਜਿਹੜਾ ਦੋਸ਼ ਹੈ ਕਿ ਇਹ ਮੁੰਡਾ ਜਿਹੜਾ ਹੈ ਜੱਗੂ ਭਗਵਾਨਪੁਰੀਆ ਨਾਲ ਸੰਬੰਧਿਤ ਟੀਮ ਲੈ ਕੇ ਜਾਂਦਾ ਸੀਗਾ, ਟੀਮ ਲੈ ਕੇ ਗਿਆ ਸੀ, ਇਸ ਨੂੰ ਰੋਕਿਆ ਗਿਆ ਸੀਗਾ। ਜੋ ਹੂੰ। ਆਫ ਦੀ ਰਿਕਾਰਡ ਮੇਰੇ ਕੋਲ ਜਾਣਕਾਰੀ ਆ ਕਿ ਧਮਕੀ ਵਗੈਰਾ ਸ਼ਾਇਦ ਆਈ ਹੋਏਗੀ।
ਤਾਂ ਇਸੇ ਕਰਕੇ ਤੁਸੀਂ ਦੇਖਿਆ ਹੋਣਾ ਕਿ ਇਹਦੇ ਕੋਲ ਪਿਸਟਲ ਵਗੈਰਾ ਵੀ ਸੀ। ਪਰ ਇਹ ਵੀ ਕਮਾਲ ਦੀ ਗੱਲ ਆ ਕਿ ਜਦੋਂ ਰਾਣਾ ਵਾਲਾ ਚੌਰਗਾ ਮਾਰ ਦਿੱਤਾ ਗਿਆ, ਉਸ ਤੋਂ ਬਾਅਦ ਉਹਦਾ ਪਿਸਟਲ ਵੀ ਚੋਰੀ ਹੋਇਆ। ਇਹ ਵੀ ਜੀ ਹਿਸਾਬ ਜੀ ਲਾ। ਤੋ ਖੈਰ ਇਹੀ ਮੋਟੀ ਮੋਟੀ ਕਹਿ ਲਓ ਕਿ ਕਹਾਣੀ ਆ। ਫਿਲਹਾਲ ਜਿਹੜੇ ਸ਼ੂਟਰ ਸੀਗੇ, ਵੈਸੇ ਤੇ ਉਹਨਾਂ ਨੂੰ ਇਹ ਸਾਬਤੇ ਤੇ ਨਹੀਂ ਫੜਦੇ, ਮੇਰਾ ਹਿਸਾਬ ਕਿਤਾਬ ਇਹ ਕਹਿੰਦਾ ਹੈ ਕਿ ਉਹਨਾਂ ਨੂੰ ਜੀ ਘੱਟੋ ਘੱਟ ਪੈਂਚਰ ਤੇ ਜ਼ਰੂਰ ਕਰਨਗੇ, ਹੋ ਸਕਦਾ ਐਨਕਾਊਂਟਰ ਵਗੈਰਾ ਹੋ ਜਾਵੇ। ਤੋ ਹੂੰ ਫਿਲਹਾਲ ਉਹ ਜਿਹੜੇ ਸ਼ੂਟਰ ਹੈ 2 ਆ 4 ਆ, ਪਤਾ ਨਹੀਂ ਕਿੰਨਿਆਂ ਦੀ ਟੀਮ ਸੀਗੀ, ਤਾਂ ਇਹਨਾਂ ਨੇ ਤਾਂ 3 ਦੱਸੇ ਆ। ਤਾਂ ਫਿਲਹਾਲ ਉਹ ਹਾਲੇ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ। ਜੀ। ਇਹ ਵੈਸੇ ਹੈਰਾਨ ਕਰਨ ਵਾਲੀਆਂ ਸਾਰੀਆਂ ਚੀਜ਼ਾਂ ਨੇ ਕਿ ਕਿਵੇਂ ਜਿੱਥੇ ਪੁਲਿਸ ਦਾ ਤੰਤਰ ਸਾਰਾ ਮੌਜੂਦ ਹੁੰਦਾ ਹੈ, ਉੱਥੇ ਆ ਕੇ ਘਟਨਾ ਹੋ ਜਾਂਦੀ ਹੈ। ਇਸ ਤੋਂ ਵੀ ਅਗਲੀ ਗੱਲ, ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਕਬੱਡੀ ਨੂੰ ਇਹ ਚਲਾਉਂਦੇ ਨੇ, ਦੱਸਿਆ ਜਾ ਰਿਹਾ ਹੈ, ਪਰ ਕਬੱਡੀ ਦੇ ਵਿੱਚ ਜਿਹੜੇ ਕਰੋੜਾਂ ਰੁਪਈਆ ਖਰਚਦੇ ਨੇ, ਉਹਨਾਂ ਤੇ ਵੀ ਤਾਂ ਇਹ ਵੱਡੇ ਸਵਾਲ ਨੇ ਨਾ ਭਾਈ, ਤੁਸੀਂ ਕਬੱਡੀ ਨੂੰ ਕਿੱਧਰ ਲਿਜਾ ਰਹੇ ਹੋ, ਜਾਂ ਫਿਰ ਇਹ ਤੁਹਾਨੂੰ ਤੋਰ ਰਹੇ ਨੇ ਆਪ। ਵੈਸੇ ਇਸ ਤੇ ਪੂਰੇ ਦਾ ਪੂਰਾ ਪ੍ਰੋਗਰਾਮ ਕੀਤਾ ਜਾ ਸਕਦਾ ਹੈ, ਕੋਈ ਨਾ ਆਪਾਂ ਇਸ ਤੇ ਅਲੱਗ ਤੋਂ ਵੀ ਕਿਸੇ ਦਿਨ ਜ਼ਰੂਰ ਚਰਚਾ ਕਰਾਂਗੇ ਜੀ। ਜੀ ਜੀ, ਜ਼ਰੂਰ ਜ਼ਰੂਰ ਗੁਰਪ੍ਰੀਤ। ਮੈਂ ਮਤਲਬ ਕਿ ਬਚਪਨ ਤੋਂ ਹੀ ਕਬੱਡੀ ਖੇਡੀ ਹੈ, ਤੇ ਜੀ। ਮੇਰਾ ਟਾਈਮ ਕੁਝ ਜ਼ਿਆਦਾ ਨਹੀਂ ਗੁਜ਼ਰਿਆ, ਫਿਰ ਅਸੀਂ ਕੁਸੰਗਤ ਚ ਪਏ। ਪਰ ਮੈਂ ਇੱਕ ਹਸੀਨ ਟਾਈਮ ਦੇਖਿਆ ਕਬੱਡੀ ਦਾ। ਕਬੱਡੀ ਦੇ ਜੀ। ਵਿੱਚ ਜਿਹੜੇ ਲੈਜੈਂਡ ਹਰਜੀਤ ਬਾਜੇਖਾਨੇ ਵਰਗੇ ਮੈਂ ਖੇਡਦੇ ਦੇਖੇ ਨੇ। ਮਤਲਬ ਜੀ। ਕਿ ਇਹ ਸਾਰਾ ਕੁਝ ਹੋਇਆ, ਤੇ ਉਸ ਤੋਂ ਬਾਅਦ ਵਹਿੰਦਿਆਂ ਵਹਿੰਦਿਆਂ ਪਹਿਲਾਂ ਡਰੱਗ ਤੇ ਉਸ ਤੋਂ ਬਾਅਦ ਗੈਂਗਸਟਰ, ਇਹ ਸਾਰਾ ਜੀ। ਕੁਝ ਅਸੀਂ ਬਦਕਿਸਮਤੀ ਦੇ ਨਾਲ ਆਪਣੀ ਅੱਖੀਂ ਦੇਖਦੇ ਰਹੇ ਹਾਂ। ਜੀ ਜੀ। ਜੀ, ਇਸ ਤੇ ਗੱਲ ਜ਼ਰੂਰ ਹੋਣੀ ਚਾਹੀਦੀ ਹੈ, ਤੇ ਤੁਹਾਡੇ ਦਰਸ਼ਕਾਂ ਦੇ ਨਾਲ, ਸਰੋਤਿਆਂ ਨਾਲ ਵਾਅਦਾ ਕਰਦੇ ਹਾਂ ਕਿ ਇਸ ਤੇ ਖਾਸ ਗੱਲਬਾਤ ਲੈ ਕੇ ਜ਼ਰੂਰ ਹਾਜ਼ਰ ਹੋਵਾਂਗੇ। ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਭਲਕੇ ਵੋਟਾਂ ਦੀ ਗਿਣਤੀ ਹੈ ਜੀ, ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੀ। ਪਹਿਲਾਂ ਜੋ ਕੁਝ ਹੋ ਗਿਆ ਹੋ ਗਿਆ, ਅੱਜ ਦੁਬਾਰਾ ਵੀ ਚੋਣਾਂ ਜਿਹੜੀ ਜਗ੍ਹਾ ਹੋਣੀਆਂ ਸੀ ਹੋ ਗਈਆਂ। ਹੁਣ ਕੱਲ ਦਾ ਕੀ ਪੇਸ਼ਨਗੋਈ ਹੈ ਜੀ? ਪੇਸ਼ੀਨ ਗੋਈ ਦੇਖੋ ਗੁਰਪ੍ਰੀਤ, ਜੇ ਤੁਸੀਂ ਮੇਰੇ ਤੋਂ ਪੇਸ਼ੀਨ ਗੋਈ ਕਰੋ, ਵੈਸੇ ਇਲੈਕਸ਼ਨ ਦੀ ਪੇਸ਼ੀਨ ਗੋਈ ਜਿਹੜੀ ਆ ਔਖੀ ਹੁੰਦੀ ਹੈ ਅੱਜ ਕੱਲ ਇੰਡੀਅਨ ਪੋਲੀਟੀਕਲ ਸਿਸਟਮ ਦੇ ਵਿੱਚ, ਤੇ ਤੁਹਾਨੂੰ ਪਤਾ ਹੀ ਆ ਕੁਝ ਵੀ ਜੀ। ਸੰਭਵ ਹੋ ਜਾਂਦਾ ਹੈ। ਤਾਂ ਫਿਲਹਾਲ ਮੈਨੂੰ ਇਹ ਲੱਗਦਾ ਕਿ ਜਿਹੜੀ ਵੋਟ ਪੋਲ ਹੋਈ ਸੀ ਉਹਦੇ ਆਧਾਰ ਤੇ ਜੇ ਮੈਂ ਮੋਟਾ ਮੋਟਾ ਅੰਦਾਜ਼ਾ ਲਾਵਾਂ ਤੇ ਝਾੜੂ ਭਾਰਾ ਰਹੇਗਾ, ਇਹ ਮੇਰਾ ਮੰਨਣਾ ਹੈ। ਬਾਕੀ 24 ਘੰਟੇ ਬਾਅਦ ਆਪਾਂ ਫੇਰ ਇਕੱਠੇ ਹੋਵਾਂਗੇ ਤਾਂ ਗੱਲਾਂ ਬਾਤਾਂ ਹੋਣਗੀਆਂ। ਪਰ ਜੀ। ਵੱਡੀ ਗੱਲ ਇਹ ਹੈ ਕਿ ਜਿਵੇਂ ਆਪਾਂ ਵੇਖਿਆ ਕਿ ਕੁਝ ਪ੍ਰਸ਼ਾਸਕੀ ਇਕਾਈਆਂ ਹੋਈਆਂ, ਕੁਝ ਥਾਵਾਂ ਤੇ ਬੂਥ ਕੈਪਚਰਿੰਗ ਵਰਗੀ ਜਿਹੜੀ ਹੈ ਉਹ ਘਟਨਾ ਵਾਪਰੀ, ਤੇ ਉਸਦੇ ਸਿੱਟੇ ਵਜੋਂ 5 ਜ਼ਿਲ੍ਹਿਆਂ ਦੇ 16 ਬੂਥਾਂ ਤੇ ਅੱਜ ਰੀਪੋਲਿੰਗ ਸੀ। ਉਹ ਜੀ। ਕੰਮ ਨੇਪਰੇ ਚੜ ਗਿਆ। ਪਰ ਇੱਕ ਰੌਚਕ ਘਟਨਾਕ੍ਰਮ ਹੋਰ ਸੀ, ਮੈਂ ਜਿਹਦੇ ਵੱਲ ਤੁਹਾਡੀ ਤਵੱਜੋ ਜ਼ਰੂਰ ਦਿਵਾਉਣੀ ਚਾਹਾਂਗਾ। ਜੀ। ਉਹ ਸੀ ਕਿ ਹਾਈ ਕੋਰਟ ਦੇ ਵਿੱਚ ਅੱਜ ਸੁਣਵਾਈ ਹੋਈ ਆ। ਹੂੰ। ਮਤਲਬ ਰਾਜਾ ਵੜਿੰਗ ਪਟੀਸ਼ਨ ਕਰਤਾ ਦੇ ਤੌਰ ਤੇ ਹਾਈ ਕੋਰਟ ਪਹੁੰਚਦੇ ਆ, ਤਾਂ ਮੰਗਲਵਾਰ ਯਾਨੀ ਅੱਜ ਸੁਣਵਾਈ ਹੁੰਦੀ ਆ। ਤਾਂ ਜੀ। ਸੁਣਵਾਈ ਦੇ ਵਿੱਚ ਚੋਣ ਕਮਿਸ਼ਨ ਨੇ ਅਦਾਲਤ ਨੂੰ ਦੱਸਿਆ ਕਿ ਕੱਲ ਹੋਣ ਵਾਲੀ ਜਿਹੜੀ ਕਾਊਂਟਿੰਗ ਆ ਉਹਦੀ ਵੀਡੀਓਗ੍ਰਾਫੀ ਜਿਹੜੀ ਆ ਉਹ ਕੀਤੀ ਜਾਊਗੀ, ਤੇ ਇਹਦੇ ਵਾਸਤੇ ਜਿਹੜੀਆਂ ਜ਼ਰੂਰੀ ਤਿਆਰੀਆਂ ਨੇ ਉਹ ਲਗਭਗ ਸਾਰੀਆਂ ਮੁਕੰਮਲ ਆ। ਤੇ ਜਿਵੇਂ ਹੀ ਜੀ। ਇਹਨਾਂ ਨੇ ਕਿਹਾ, ਕਿਉਂਕਿ ਇਸ ਪਟੀਸ਼ਨ ਦਾ ਜਿਹੜਾ ਮੂਲ ਮੰਤਵ ਸੀ ਉਹ ਇਹੋ ਸੀਗਾ ਕਿ ਕਾਊਂਟਿੰਗ ਦੇ ਵਿੱਚ ਕਿਸੇ ਪ੍ਰਕਾਰ ਦੀ ਹੇਰਾਫੇਰੀ ਦੀ ਗੁੰਜਾਇਸ਼ ਨਾ ਰਵੇ, ਇਸ ਵਾਸਤੇ ਵੀਡੀਓਗ੍ਰਾਫੀ ਵਗੈਰਾ ਦੀ ਬਈ ਤਾਕੀਦ ਕੀਤੀ ਜਾਵੇ। ਤਾਂ ਬਹਰਹਾਲ ਜੀ। ਜਦੋਂ ਇਹਨਾਂ ਨੇ ਜਾ ਕੇ ਕੋਰਟ ਦੇ ਵਿੱਚ, ਕਿਉਂਕਿ ਕੋਰਟ ਦੇ ਵਿੱਚ ਲਿਖਤੀ ਚੱਲਦਾ ਹੁੰਦਾ ਸਾਰਾ ਕੁਝ, ਜਾ ਕੇ ਜੀ। ਇਹਨਾਂ ਨੇ ਪੇਸ਼ ਕਰ ਦਿੱਤਾ ਹੋਏਗਾ, ਤੇ ਤਦ ਫਿਰ ਉਹ ਪਟੀਸ਼ਨ ਜਿਹੜੀ ਆ ਉਹ ਸਮਝ ਲਓ ਨਿਬੇੜੇ ਤੇ ਪਹੁੰਚ ਗਈ। ਤਾਂ ਬਾਕੀ ਹੁਣ ਦੇਖਦੇ ਆ ਕੱਲ ਨੂੰ ਕੀ ਬਣਦਾ। ਪਰ ਮੇਰੀ ਨਜ਼ਰ ਦੇ ਵਿੱਚ ਜਿੰਨੀ ਕੁ ਵੋਟ ਪੋਲ ਹੋਈ ਹੈ ਉਹਦੇ ਵਿੱਚ ਝਾੜੂ ਠੀਕ ਆ ਫਿਰ ਜਾਏਗਾ, ਇਹਦੇ ਚ ਕੋਈ ਸ਼ੱਕ ਨਹੀਂ ਹੈ। ਪਰ ਮੈਂ ਸਮਝਦਾ ਹਾਂ ਕਿ ਇਹਦੇ ਵਿੱਚ ਅਕਾਲੀਆਂ ਨੂੰ ਇੰਨਾ ਜ਼ਰੂਰ ਫਾਇਦਾ ਹੈ ਕਿ ਉਹ ਚਰਚਾ ਦਾ ਕੇਂਦਰ ਜ਼ਰੂਰ ਬਣੇ ਰਹੇ ਨੇ, ਤੇ ਜੀ। ਕਾਂਗਰਸ ਇਸ ਚੱਲਦੀ ਚੋਣ ਦੇ ਵਿੱਚ ਬੀਬੀ ਸਿੱਧੂ ਦੇ ਜਿਹੜੇ ਨਿਸ਼ਾਨੇ ਸੀ ਉਹਨਾਂ ਦੇ ਹੱਥੋਂ ਹੱਥ ਲੋ ਗਏ। ਇਹ ਹੂੰ। ਇੱਕ ਦੋ ਜਿਹੜੇ ਫੈਕਟ ਨੇ, ਮਤਲਬ ਕਿ ਤੱਥ ਨੇ ਜਿਹੜੇ ਇਸ ਸਾਰੀ ਚੁਣਾਵੀ ਕਹਾਣੀ ਦੇ ਉਹ ਹੈਗੇ ਆ। ਤੇ ਬਾਕੀ ਆਮ ਆਦਮੀ ਪਾਰਟੀ ਵਾਸਤੇ ਠੀਕ ਹੈ ਜਿੱਤ ਜਾਣਗੇ, ਪਰ ਜੀ। ਆਮ ਆਦਮੀ ਪਾਰਟੀ ਨੂੰ ਸਮਝਣਾ ਪਵੇਗਾ ਕਿ ਜਿਸ ਮਾਲਵੇ ਦੇ ਵਿੱਚ ਉਹਨਾਂ ਨੇ ਕ੍ਰਿਸ਼ਮਾ ਕੀਤਾ, ਜੀ। ਇਹ ਠੀਕ ਹੈ ਇਲੈਕਸ਼ਨ ਵੱਖਰੀ ਕਿਸਮ ਦਾ ਹੁੰਦਾ ਹੈ, ਪਰ ਓਡੇ ਉਤਸ਼ਾਹ ਦੇ ਨਾਲ ਵੋਟਰ ਨਿਕਲ ਨਹੀਂ ਰਹੇ ਹੁਣ। ਇਹ ਜੀ। ਦੇਖਣਾ ਹੋਏਗਾ, ਸਮਝਣਾ ਹੋਏਗਾ। ਤਾਂ ਖੈਰ ਸਾਰੀਆਂ ਤਨਜ਼ੀਮਾਂ ਵਾਸਤੇ, ਸਾਰੀਆਂ ਸਿਆਸੀ ਟੀਮਾਂ ਵਾਸਤੇ ਕੱਲ ਦਾ ਦਿਨ ਅਹਿਮ ਰਹੇਗਾ। ਉਹਦੇ ਤੇ ਆਪਾਂ ਕੱਲ
ਪ੍ਰੋਗਰਾਮ ਜਦੋਂ ਕਰਾਂਗੇ ਗੁਰਪ੍ਰੀਤ, ਤਾਂ ਫਿਰ ਕਿਸੇ ਹੋਰ ਪਹਿਲੂ ਤੋਂ, ਕਿਸੇ ਹੋਰ ਪੱਖ ਤੋਂ ਗੱਲ ਕਰਨੀ ਹੋਈ ਤਾਂ ਜ਼ਰੂਰ ਕਰਾਂਗੇ। ਜੀ ਜ਼ਰੂਰ। ਇਸ ਤੋਂ ਅੱਗੇ ਵਧਦੇ ਹਾਂ। ਲਗਾਤਾਰ ਤੀਸਰੀ ਵਾਰ ਅੰਮ੍ਰਿਤਪਾਲ ਸਿੰਘ ਦੀ NSA 'ਚ ਵਾਧਾ ਕਰ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਅੱਜ ਇੱਕ ਦਿਲਚਸਪ ਗੱਲ ਇਹ ਸਾਹਮਣੇ ਆਈ ਕਿ ਅੰਮ੍ਰਿਤਪਾਲ ਸਿੰਘ ਹੋਣਾ ਦੀ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਜਦੋਂ ਪੇਸ਼ੀ ਹੋ ਰਹੀ ਸੀ, ਉਸ ਸਮੇਂ ਦੀ ਇੱਕ ਫੋਟੋ ਵਾਇਰਲ ਹੋ ਰਹੀ ਹੈ। ਉਹ ਕਿੰਨੀ ਕੁ ਸੱਚੀ ਹੈ ਜੀ? ਉਹ ਨਹੀਂ, ਬਿਲਕੁਲ ਸੱਚੀ ਆ। ਕੁਝ ਲੋਕ, ਜੇ ਤੁਸੀਂ ਗੌਰ ਨਾਲ ਵੇਖੋਗੇ ਤਾਂ ਕੁਝ ਲੋਕ ਕਹਿ ਰਹੇ ਨੇ ਕਿ ਦੇਖੋ ਜੀ ਅੰਮ੍ਰਿਤਪਾਲ ਸਿੰਘ ਦੇ ਪਿੱਛੇ AC ਲੱਗਾ ਹੋਇਆ ਹੈ ਤੇ ਜੀ ਏਦਾਂ ਹੈ ਜੀ ਉਦਾਂ। ਮੈਂ ਉਹਨਾਂ ਦੀ ਜਾਣਕਾਰੀ ਵਾਸਤੇ ਦੱਸ ਦੇਵਾਂ ਕਿ ਇਹ ਕੋਈ ਜੇਲ੍ਹ ਦੀ ਮਤਲਬ ਬੈਰਕ ਦੇ ਵਿੱਚੋਂ ਵੀਡੀਓ ਕਾਨਫਰੰਸਿੰਗ ਥੋੜੀ ਕਰਵਾਈ ਜਾਂਦੀ ਹੈ। ਬਕਾਇਦਾ ਜੀ ਜੇਲ੍ਹਾਂ ਦੇ ਵਿੱਚ ਜਗ੍ਹਾ ਬਣੀ ਹੁੰਦੀ ਆ, ਜਾਂ ਜਿਹੜੇ ਅਫਸਰ ਹੁੰਦੇ ਆ, ਬਹਿੰਦੇ ਆ, ਉਹਨਾਂ ਦੇ ਦਫ਼ਤਰ ਦੇ ਵਿੱਚੋਂ ਕਰਵਾਈ ਜਾਂਦੀ। ਸੋ ਹੂੰ ਕੈਦੀ ਜਿੱਥੇ ਕੈਦ ਕੱਟਦਾ ਹੈ, ਉੱਥੋਂ ਵੀਡੀਓ ਕਾਨਫਰੰਸਿੰਗ ਨਹੀਂ ਕੀਤੀ ਜਾਂਦੀ। ਇਹ ਮੈਂ ਕਲੀਅਰ ਕਰ ਦੇਵਾਂ ਪਹਿਲਾਂ। ਤੇ ਜੀ ਦੂਜੀ ਗੱਲ ਇਹ ਆ, ਬਿਲਕੁਲ ਫੋਟੋ ਇਹ ਸਹੀ ਹੈ ਗੁਰਪ੍ਰੀਤ। ਇਹਦੇ ਵਿੱਚ ਕੋਈ ਐਸਾ ਵੈਸਾ ਕੁਝ ਹੈ ਨਹੀਂ ਹੈ ਕਿ AI, ਅੱਜ ਕੱਲ ਤੁਹਾਨੂੰ ਪਤਾ AI ਜਨਰੇਟਡ ਵੀ ਵੱਜ ਜਾਂਦਾ ਹੈ ਨਾ ਮਾਮਲਾ। ਤਾਂ ਬਹਰਹਾਲ ਬੜੀ ਜਲਦੀ। ਆਪਾਂ ਜੇ ਗੱਲ ਕਰੀਏ ਤੇ ਅਦਾਲਤ ਦੇ ਵਿੱਚ ਜਿਹੜੀ VC ਦੇ ਜ਼ਰੀਏ ਪੇਸ਼ੀ ਹੋਈ ਆ, ਉਹਦੇ ਵਿੱਚ ਮਤਲਬ ਕਿ ਮੇਨ ਗੱਲ ਇਹ ਸੀਗੀ ਕਿ ਅੰਮ੍ਰਿਤਪਾਲ ਸਿੰਘ ਨੇ ਦੋ ਗੱਲਾਂ ਕਹੀਆਂ ਨੇ। ਕਿਉਂ? ਉਹਦਾ ਇੱਕ ਵੱਡਾ ਕਾਰਨ ਆ ਕਿ ਜੀ ਅੱਜ ਹਾਈ ਕੋਰਟ ਦੇ ਵਿੱਚ ਵਕੀਲ ਸਟ੍ਰਾਈਕ ਤੇ ਸਨ। ਜੀ ਇੰਟਰਸਟਿੰਗ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਆਪ ਦਾ ਪੱਖ ਆਪ ਰੱਖਿਆ ਉੱਥੇ। ਜੀ ਤਾਂ ਪੱਖ ਦੇ ਵਿੱਚ ਕੀ ਆ, ਅਹਿਮ ਦੋ ਗੱਲਾਂ ਨੇ ਜੇ ਆਪਾਂ ਦੇਖੀਏ ਜੋ ਰਿਪੋਰਟ ਜੀ ਹੋਈਆਂ ਨੇ ਹੁਣ ਤੱਕ। ਅੰਮ੍ਰਿਤਪਾਲ ਸਿੰਘ ਨੇ ਅੰਗਰੇਜ਼ੀ ਤੇ ਪੰਜਾਬੀ ਦੋਹਾਂ ਹੀ ਭਾਸ਼ਾਵਾਂ ਦੇ ਵਿੱਚ ਆਪਣੀ ਗੱਲ ਰੱਖੀ ਹੈ। ਜੀ MP ਨੇ ਸਪਸ਼ਟ ਕੀਤਾ, ਯਾਨੀ ਅੰਮ੍ਰਿਤਪਾਲ ਸਿੰਘ ਨੇ, ਕਿ ਬਈ ਉਹਨਾਂ ਦਾ ਇਰਾਦਾ ਸੰਸਦ ਦੇ ਵਿੱਚ ਜੋ ਸੈਸ਼ਨ ਚੱਲ ਰਿਹਾ ਉਹਦੇ 'ਚ ਹਿੱਸਾ ਲੈ ਕੇ ਆਪਣਾ ਜਿਹੜਾ ਸੰਸਦੀ ਖੇਤਰ ਆ, ਉਹਦੇ ਪ੍ਰਭਾਵਾਂ ਵਾਸਤੇ ਜਿਹੜੇ ਜ਼ਰੂਰੀ ਕੰਮ ਨੇ ਉਹਨਾਂ ਨੂੰ ਜੀ ਚੁੱਕਣ ਦਾ ਹੈ, ਤੇ ਆਪਣੀ ਜਿਹੜੀ ਸੰਵਿਧਾਨਿਕ ਭੂਮਿਕਾ ਬਣਦੀ ਆ ਉਹ ਨਿਭਾਉਣੀ ਚਾਹੁੰਦੇ ਆ। ਜੋ ਰਿਪੋਰਟ ਹੋਇਆ ਹੈ, ਦੇਖੋ ਮੈਂ ਉਹ ਸੁਣੀ ਨਹੀਂ BC, ਤੇ ਨਾ ਹੀ ਵੀਡੀਓਗ੍ਰਾਫੀ ਦੀ ਕੋਈ ਆਪਣੇ ਕੋਲ ਕਲਿੱਪ ਹੈਗੀ ਹੈ। ਜੋ ਰਿਪੋਰਟ ਕਰ ਰਹੇ ਨੇ ਵੱਡੇ ਵੱਡੇ ਅਖਬਾਰ ਜਾਂ ਵੈਬਸਾਈਟਾਂ ਨਾਲ, ਇੱਕ ਗੱਲ ਹੋਰ ਕਹੀ ਆ ਕਿ ਭਾਰਤ ਦੀ ਲੋਕਤਾਂਤਰਿਕ ਪ੍ਰਬੰਧਾਂ ਦੇ ਵਿੱਚ ਇੱਕ ਚੁਣੇ ਹੋਏ ਪ੍ਰਤੀਨਿਧੀ ਨੂੰ ਜੀ ਸੰਸਦ ਦੇ ਸਾਹਮਣੇ ਮੁੱਦੇ ਚੁੱਕਣ ਦਾ ਅਧਿਕਾਰ ਹੈ। ਜੀ ਲੇਕਿਨ ਮੇਰੇ ਤੇ ਲਾਇਆ NSA ਹੁਣ ਤੀਜੇ ਸਾਲ ਦੇ ਵਿੱਚ ਵਧਾ ਦਿੱਤਾ ਗਿਆ ਹੈ, ਜਦ ਕਿ ਇਹ ਮੁੱਦੇ ਉਠਾਉਣੇ ਬਹੁਤ ਜ਼ਰੂਰੀ ਹੈ। ਦੇਖੋ ਇੰਨੀ ਕੁ ਗੱਲ ਰਿਪੋਰਟ ਹੋਈ ਹੈ। ਜੀ ਹੁਣ ਜਿੱਥੋਂ ਤੱਕ ਗੱਲ ਹੈ ਸੈਸ਼ਨ ਦੀ, ਤਾਂ ਸੈਸ਼ਨ ਅੱਜ ਦਾ ਵੀ ਦਿਨ ਗਿਆ 16 ਜੀ 19 ਤੱਕ ਹੈ। ਜੇ ਮੈਂ ਗਲਤ ਨਹੀਂ ਗੁਰਪ੍ਰੀਤ, ਤਾਂ 19 ਤੱਕ ਸੈਸ਼ਨ ਹੈ। ਤੇ ਜੀ 19 ਮੈਂ ਤੱਕ। ਤੁਹਾਨੂੰ ਵਾਰ-ਵਾਰ ਇੱਕੋ ਗੱਲ ਕਹਿੰਦਾ ਸੀਗਾ ਕਿ ਇਹਦੀ ਉਮੀਦ ਘੱਟ ਹੈ ਕਿ ਪੈਰੋਲ ਮਿਲ ਜਾਏਗੀ। ਜੀ ਪੈਰੋਲ ਮਿਲ ਜਾਏਗੀ। ਕਿਉਂ? ਕਿਉਂਕਿ ਜਵਾਬ, ਸਵਾਲ, ਸੁਣਵਾਈਆਂ, ਇਹ ਚਲਦਿਆਂ ਇੰਨਾ ਸਮਾਂ ਲੱਗ ਜਾਂਦਾ ਹੁੰਦਾ, ਸਾਨੂੰ ਪਤਾ ਹੈ ਕੋਰਟਾਂ ਜੀ ਕਚਹਿਰੀਆਂ ਦਾ। ਤੇ ਫਿਲਹਾਲ ਇਸ ਸੈਸ਼ਨ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕੋਈ ਅੰਮ੍ਰਿਤਪਾਲ ਸਿੰਘ ਨੂੰ ਇਹਨਾਂ ਕੋਸ਼ਿਸ਼ਾਂ 'ਚ ਸਫਲਤਾ ਮਿਲੇਗੀ, ਪਰ ਆਇੰਦਾ ਆਉਣ ਵਾਲੇ ਸਮੇਂ ਦੇ ਵਿੱਚ ਗੁੰਜਾਇਸ਼ ਬਣਦੀ ਹੈ ਕਿ ਹੋ ਸਕਦਾ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਪੈਰੋਲ ਨਾ ਵੀ ਮਿਲੇ, ਪਰ ਸ਼ਿਰਕਤ ਕਰਦੇ ਮੈਨੂੰ ਘੱਟੋ ਘੱਟ ਇਉਂ ਲੱਗਦਾ ਹੈ ਕਿ ਇਹ ਵਿਖਾਈ ਦੇਣਗੇ ਕਿ ਜਦੋਂ ਵੀ ਅਗਾਂਹ ਸੈਸ਼ਨ ਹੋਣਗੇ ਤਾਂ ਸ਼ਾਇਦ ਕਿਸੇ ਨਾ ਕਿਸੇ ਸੈਸ਼ਨ ਦੇ ਵਿੱਚ ਇਹਨਾਂ ਨੂੰ ਪਾਰਟਿਸਿਪੇਟ ਕਰਨ ਦਾ ਮੌਕਾ ਜ਼ਰੂਰ ਮਿਲੇਗਾ। ਪਰ ਜੋ ਰਿਪੋਰਟ ਹੋਇਆ, ਮਤਲਬ ਲੋਕਤਾਂਤਰਿਕ ਪ੍ਰਣਾਲੀ ਦੀ ਗੱਲ ਕੀਤੀ ਗਈ, ਸੰਵਿਧਾਨਕ ਅਧਿਕਾਰ ਦੀ ਗੱਲ ਕੀਤੀ ਗਈ ਆ, ਤੇ ਇਹਦਾ ਮਤਲਬ ਹੈ ਕਿ ਅੰਮ੍ਰਿਤਪਾਲ ਸਿੰਘ ਬਹੁਤ ਨਾਪ ਤੋਲ ਕੇ ਜੋ ਅਦਾਲਤੀ ਦਾਇਰਾ ਹੁੰਦਾ ਹੈ, ਅਦਾਲਤੀ ਕਹਿ ਲਓ ਕਿ ਕਾਇਦਾ ਹੁੰਦਾ, ਉਹਦੇ ਵਿੱਚ ਹੀ ਉਹ ਬੋਲ ਰਹੇ ਨੇ। ਜੀ ਇਸ ਤੋਂ ਅੱਗੇ ਜੇਕਰ ਆਪਾਂ ਚੱਲੀਏ ਤਾਂ ਗੱਲ ਵਿਕਰਮ ਮਜੀਠੀਆ ਹੋਣਾ ਦੀ ਕਰ ਲੈਂਦੇ ਆ। ਉਹ ਵੀ ਗਏ ਨੇ ਸੁਪਰੀਮ ਕੋਰਟ ਵੱਲ। ਹਾਂਜੀ, ਦੇਖੋ ਸੁਪਰੀਮ ਕੋਰਟ ਦੇ ਵਿੱਚ ਇਹ ਪਹੁੰਚ ਗਏ ਆ। ਹੁਣ ਵਿਕਰਮ ਮਜੀਠੀਏ ਦੀ ਵੀ ਜਿਹੜੀ ਜ਼ਮਾਨਤ ਦੀ ਕਹਾਣੀ ਆ, ਤੁਹਾਨੂੰ ਪਤਾ ਹੀ ਆ ਕਿ ਵਿਕਰਮ ਮਜੀਠੀਏ ਨੂੰ ਜ਼ਮਾਨਤ ਹਾਲੇ ਤੱਕ ਮਿਲਦੀ ਨਜ਼ਰ ਨਹੀਂ ਸੀ ਆਉਂਦੀ ਇੱਥੇ।
ਤਾਂ ਹੁਣ ਇਹਨਾਂ ਨੇ ਵੇਖਿਆ ਹੋਏਗਾ ਕਿ ਇੱਥੋਂ ਸਾਨੂੰ ਕੋਈ ਜ਼ਿਆਦਾ ਉਮੀਦ ਨਹੀਂ, ਕਿ ਹੋ ਸਕਦਾ ਕਿ ਸਮਾਂ ਹੋਰ ਲੱਗ ਜਾਵੇ, ਤੇ ਉਹਦੇ ਨਾਲੋਂ ਸਰਵਉੱਚ ਅਦਾਲਤ ਦੇ ਵਿੱਚ ਜਾਓ, ਉੱਥੋਂ ਜੇ ਨਿਬੇੜਾ ਹੋ ਜਾਵੇ ਤੇ ਗੱਲ ਵਧੀਆ। ਤੇ ਤੁਹਾਨੂੰ ਪਤਾ ਅੱਗੇ ਵੀ ਸੁਪਰੀਮ ਕੋਰਟ ਦੇ ਵਿੱਚੋਂ ਹੀ ਰਾਹਤ ਮਜੀਠੀਆ ਨੇ ਹਾਸਲ ਕੀਤੀ ਸੀ। ਅਰਸ਼ਦੀਪ ਸਿੰਘ ਕਲੇਰ ਹੋਰਾਂ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਹਾਈ ਕੋਰਟ ਤੋਂ ਰਾਹਤ ਨਾ ਮਿਲਣ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਫਾਈਲ ਕਰ ਦਿੱਤੀ ਗਈ ਹੈ। ਹੁਣ ਦੇਖੋ, ਗੱਲ ਇਹ ਹੈ ਕਿ ਹਾਈ ਕੋਰਟ ਨੇ ਤਕਰੀਬਨ 20 ਪੰਨਿਆਂ ਦਾ ਜਿਹੜਾ ਆਰਡਰ ਦਿੱਤਾ ਸੀਗਾ, ਜੀ। ਉਹਦੇ ਵਿੱਚ ਮਤਲਬ ਇਹਨਾਂ ਦੇ ਖਿਲਾਫ ਕਾਫੀ ਟਿੱਪਣੀਆਂ ਸੀਗੀਆਂ ਮਜੀਠੀਆ ਹੂੰ। ਸਾਹਿਬ ਦੇ। ਤਾਂ ਇਹਨਾਂ ਨੂੰ ਲੱਗਦਾ ਹੋਏਗਾ ਕਿ ਭਈ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਸਾਨੂੰ ਇੰਤਜ਼ਾਰ ਕਰਨਾ ਪਵੇਗਾ, ਲੰਮਾ ਸਮਾਂ ਫੇਰ ਲੱਗੇਗਾ ਕਿ ਜੇ ਅਸੀਂ ਦੁਬਾਰਾ ਕਿਤੇ ਕੋਈ ਫੇਰ ਚਾਰਾਜੋਈ ਕਰਨੀ ਹੈ। ਸੋ ਉਹਦੇ ਨਾਲੋਂ ਚੰਗਾ ਹੈ ਕਿ ਸਰਵਉੱਚ ਅਦਾਲਤ ਦੇ ਕੋਲ ਜਾਓ, ਸੁਪਰੀਮ ਜੀ। ਕੋਰਟ ਦੇ ਕੋਲ ਅਪੀਲ ਕਰੋ। ਤਾਂ ਹੁਣ ਵੇਖਦੇ ਆ ਕਿ ਰਾਹਤ ਮਿਲਦੀ ਹੈ ਕਿ ਨਹੀਂ। ਪਰ ਮੇਰਾ ਮੰਨਣਾ ਹੈ, ਪਤਾ ਨਹੀਂ ਕਿਉਂ, ਮੇਰਾ ਇਹ ਤਜਰਬਾ ਕਹਿੰਦਾ ਹੈ ਕਿ ਵਿਕਰਮ ਮਜੀਠੀਆ ਦਾ ਨਿਬੇੜਾ ਸ਼ਾਇਦ ਉੱਥੇ ਹੋ ਜਾਏਗਾ। ਜੀ। ਵੇਖਾਂਗੇ ਕੀ ਬਣਦਾ ਹੈ। ਪਰ ਇੱਧਰ ਕਾਂਗਰਸ ਦੀ ਗੱਲ ਕਰੀਏ ਤਾਂ ਆਖਿਰਕਾਰ ਕਹਿੰਦੇ ਵੀ ਵੜਿੰਗ ਸਾਹਿਬ ਪੰਜਾਬ ਦੇ ਪ੍ਰਧਾਨ ਨੇ ਕਾਂਗਰਸ ਦੇ, ਉਹ ਬੋਲੇ ਨੇ ਆਖਿਰਕਾਰ ਕੈਪਟਨ ਸਾਹਿਬ ਤੇ। ਹਾਂਜੀ ਦੇਖੋ, ਰਾਜਾ ਵੜਿੰਗ ਵੈਸੇ ਤੇ ਹੁਣੇ ਹੀ ਮੈਂ ਵੇਖ ਰਿਹਾ ਸੀ ਸਨੀ ਢਿੱਲੋਂ ਲਲਕਾਰ ਰਹੇ ਸਨ। ਤੁਹਾਨੂੰ ਪਤਾ ਇਹਨਾਂ ਦੀ ਵੀ ਬੜੀ ਅਦਾਵਤ ਚੱਲਦੀ ਆ ਨਾ। ਕਹਿੰਦੇ ਸੀ ਕਿ ਛੱਡ ਖੜਾ ਦਿੱਲੀ ਦਾ ਰਾਜਾ, ਹੁਣ ਆ ਜਾ ਇੱਥੇ ਗਿੱਦੜਵੇ ਵਾਲੇ ਉਡੀਕਦੇ ਆ। ਤੁਹਾਨੂੰ ਪਤਾ ਹੈ ਨਾ, ਉਹ ਜਿੱਦਣ ਵੋਟਾਂ ਪੈ ਰਹੀਆਂ ਸਨ, ਰਾਜਾ ਵੜਿੰਗ ਕਿਉਂਕਿ ਸੈਸ਼ਨ ਚੱਲ ਰਿਹਾ ਸੀਗਾ, ਉਹ ਦਿੱਲੀ 'ਚ ਸੀ, ਤੇ ਆਪਣੇ ਜੀ। ਉਹ ਜਿਹੜੇ ਸਪੋਰਟਰ ਨੇ, ਸਮਰਥਕ ਨੇ, ਕਾਂਗਰਸੀ ਕਾਰਕੁਨ ਨੇ, ਉਹਨਾਂ ਦਾ ਜੋਸ਼ ਵਧਾ ਰਹੇ ਸਨ ਲਾਈਵ ਵਗੈਰਾ ਕਰਕੇ। ਪਰ ਫਿਲਹਾਲ ਉਹਨਾਂ ਨੂੰ ਸੱਦਿਆ ਜਾ ਰਿਹਾ ਹੈ। ਕਿਉਂ? ਕਿਉਂਕਿ ਸਨੀ ਢਿੱਲੋਂ ਹੀ ਆਸ ਪਾਉਂਦੇ ਆ ਕਿ ਨਤੀਜੇ ਸਾਡੇ ਹੱਕ 'ਚ ਆਉਣਗੇ। ਖੈਰ, ਰਾਜਾ ਵੜਿੰਗ ਦੋ ਗੱਲਾਂ ਅੱਜ ਕਰ ਰਹੇ ਸੀਗੇ। ਇੱਕ ਤੇ ਉਹਨਾਂ ਨੇ ਇਹ ਕਿਹਾ ਕਿ ਮੋਦੀ ਸਰਕਾਰ ਵੋਟ ਚੋਰੀ ਤੇ ਕਰਦੀ ਹੈ, ਜੀ। ਪਰ ਉਹਨਾਂ ਨੂੰ ਸ਼ੱਕ ਆ ਕਿ ਇਹ ਜ਼ੀਰੋ ਆਰ ਵੀ ਜਿਹੜਾ ਹੈ ਨਾ, ਉਹਦਾ ਡਰਾ ਵੀ ਚੋਰੀ ਕਰਦੀ ਹੈ। ਉਹ ਕਹਿੰਦੇ ਕਿ ਹੂੰ। 15-15 ਦਿਨ ਤੱਕ ਕਈ ਵਾਰ ਜਿਹੜਾ ਸ਼ੂਨਿਆ ਕਾਲ ਕਹਿੰਦੇ ਆ ਕਿ ਉਹਦਾ ਜੀ। ਡਰਾ ਹੀ ਨਹੀਂ ਨਿਕਲਦਾ, ਜਿਹਦੀ ਵਜ੍ਹਾ ਜੀ। ਦੇ ਨਾਲ ਸਾਡੇ ਜਿਹੜੇ ਮਤਲਬ ਸਵਾਲ ਨੇ ਉਹ ਸਦਨ ਦੇ ਪਟਲ ਤੇ ਜਾਂਦੇ ਹੀ ਨਹੀਂ। ਜੀ। ਤੇ ਜਿਨ੍ਹਾਂ ਦੇ ਨਿਕਲਦੇ ਵੀ ਆ, ਉਹਨਾਂ ਨੂੰ 1 ਮਿੰਟ ਤੋਂ ਬਾਅਦ ਬਿਠਾ ਦਿੱਤਾ ਜਾਂਦਾ ਜਾਂ ਮਾਈਕ ਬੰਦ ਕਰ ਦਿੱਤਾ ਜਾਂਦਾ ਹੈ। ਜਦ ਜੀ। ਕਿ ਬੀਜੇਪੀ ਦੇ ਨਿਸ਼ੀਕਾਂਤ ਦੁਬੇ ਜਿਹੜੇ ਆ, ਉਹ ਰੋਜ਼ ਬੋਲਦੇ ਆ, ਉਹਨਾਂ ਦਾ ਡਰਾ ਕਿਵੇਂ ਨਿਕਲ ਆਉਂਦਾ ਹੈ। ਵੈਸੇ ਇੰਟਰਸਟਿੰਗ ਹੈ, ਰਾਜਾ ਵੜਿੰਗ ਨੇ ਇਹ ਗੱਲ ਜੀ ਚੱਕੀ ਆ। ਮੈਂ ਇਹਨਾਂ ਨੂੰ ਪੂਰੇ ਨੰਬਰ ਦੇਵਾਂਗਾ ਇਸ ਮਾਮਲੇ 'ਚ। ਗੁਰਪ੍ਰੀਤ ਇਹ ਜੀ। ਹੈ, ਆਪਾਂ ਨੂੰ ਜੀ। ਪਤਾ ਜੀ। ਹੈ ਉੱਥੇ ਕਿਸ ਤਰ੍ਹਾਂ ਪੱਖਪਾਤ ਕੀਤਾ ਜਾਂਦਾ ਹੈ। ਤੇ ਹੂੰ। ਸਰਬਜੀਤ ਸਿੰਘ ਖਾਲਸਾ ਤੇ ਪਿਛਲੇ ਦਿਨੀ ਤਲਖੀ 'ਚ ਆ ਗਏ ਸੀ ਕਿ ਸਾਡਾ ਫਿਰ ਜੀ। ਕੰਮ ਕੀ ਹੈ ਜੇ ਤੁਸੀਂ ਸਾਨੂੰ ਕਦੇ ਬੋਲਣ ਹੀ ਨਹੀਂ ਦੇਣਾ। ਉਹ ਤਾਂ ਕਹਿੰਦੇ ਤੇ ਸਾਡੇ ਆਖੇ ਤਾਂ ਲੋਕ ਵੀ ਨਹੀਂ ਖੋਲਦੇ। ਬਸ ਪਤਾ ਨਹੀਂ ਕਿੱਦਾਂ ਦੇ ਉਹਨਾਂ ਨੇ ਜਿੰਦਰੇ ਲਾਏ ਨੇ। ਤੇ ਗੱਲ ਇਹ ਹੈ ਕਿ ਜੀ। ਨਿਸ਼ੀਕਾਂਤ ਦੁਬੇ ਵਰਗੇ ਬੜਬੋਲੇ ਬੰਦੇ, ਹੂੰ। ਜਿਨ੍ਹਾਂ ਨੂੰ ਇਹਨਾਂ ਨੇ ਰੱਖਿਆ ਹੀ ਇੱਕ ਤਰ੍ਹਾਂ ਨਾਲ ਟਰੋਲਰ ਬਣਾ ਕੇ ਆ, ਉਹਨਾਂ ਨੂੰ ਕਿਵੇਂ ਜੀ। ਸਮਾਂ ਮਿਲ ਜਾਂਦਾ ਜੀ? ਕਿਵੇਂ ਡਰਾ ਉਹਨਾਂ ਦੇ ਡੇਲੀ ਨਿਕਲਦੇ ਆ? ਤਾਂ ਰਾਜਾ ਵੜਿੰਗ ਦਾ ਇਹ ਪੁਆਇੰਟ, ਉਹ ਜਿਵੇਂ ਫਿਲਮਾਂ 'ਚ ਜੱਜ ਕਹਿੰਦੇ ਹੁੰਦੇ ਨੇ, ਪੁਆਇੰਟ ਟੂ ਬੀ ਨੋਟਡ, ਇਹ ਪੁਆਇੰਟ ਜੀ। ਤੇ ਨੋਟ ਕਰਨ ਵਾਲਾ। ਦੂਜੀ ਗੱਲ ਜੀ। ਇਹ ਆ ਕਿ ਜੇ ਆਪਾਂ ਅੱਗੇ ਵੇਖੀਏ ਤਾਂ ਇਹਨਾਂ ਨੇ ਮਤਲਬ ਜੋ ਕੈਪਟਨ ਅਮਰਿੰਦਰ ਸਿੰਘ ਦੇ ਮੁਤਲਕ ਗੱਲ ਕਹੀ ਹੈ, ਉਹ ਕਹਿੰਦੇ ਵੀ ਨਾ ਤੇ ਇਹਨਾਂ ਨੇ ਨਹੀਂ ਲਿਆ। ਇਹ ਕਹਿੰਦੇ ਆ ਕਿ ਵੇਖੋ, ਗੱਲ ਇਹ ਆ ਕਿ ਪਾਰਟੀ ਦੇ ਵਿੱਚ ਸ਼ਾਮਲ ਹੋਣ ਵਾਸਤੇ ਬਤੌਰ ਪ੍ਰਧਾਨ ਕੋਈ ਵੀ ਬਜ਼ੁਰਗ ਨੇਤਾ ਮੇਰੇ ਸੰਪਰਕ 'ਚ ਨਹੀਂ ਹੈ। ਕੈਪਟਨ ਦਾ ਨਾਮ ਵੀ ਨਹੀਂ ਲੈ ਰਹੇ, ਕੈਪਟਨ ਜੀ। ਦਾ ਨਾਮ ਨਹੀਂ ਲੈ ਰਹੇ। ਪਰ ਇਸ ਦਰਮਿਆਨ ਇੱਕ ਚੀਜ਼ ਹੋਰ ਵਾਪਰੀ, ਜੇ ਮੈਂ ਕੈਪਟਨ ਦੇ ਸੰਦਰਭ ਦੇ ਵਿੱਚ ਗੱਲ ਕਰਨੀ ਚਾਹਾਂ, ਤਾਂ ਉਹਦੇ 'ਚ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਬੀਬੀ ਪਰਨੀਤ ਕੌਰ ਨੇ ਵੀ ਕੱਲ ਇਹ ਗੱਲ ਸਾਫ਼ ਕਰ ਦਿੱਤੀ ਸੀ ਕਿ ਕੈਪਟਨ ਕਿਤੇ ਨਹੀਂ ਚੱਲੇ। ਹੁਣ ਤੁਹਾਨੂੰ ਪਤਾ ਨਾ, ਬੀਬੀ ਦੀ ਗੱਲ ਤੇ ਵੈਸੇ ਵੀ ਤੁਹਾਨੂੰ ਪਤਾ ਵੀ ਇੱਧਰ ਉੱਧਰ ਤਾਂ ਉਦਾਂ ਹੀ ਖਾਵੰਦ ਜਿਹੜਾ ਹੈ, ਉਹ ਤੁਹਾਨੂੰ ਪਤਾ ਹੈ, ਜਾਵੇ ਤੇ ਜੀ। ਮਾੜੀ ਗੱਲ ਹੋ ਜਾਂਦੀ ਹੈ। ਤੇ ਹੁਣ ਤੇ ਬੀਬੀ ਨੇ ਕਹਿ ਦਿੱਤਾ ਕਿ ਨਹੀਂ ਜੀ, ਜੀ। ਉਹ ਕਿਤੇ ਨਹੀਂ ਜਾ ਰਿਹਾ। तो बहरहाल इधरों राजा वड़िंग ने साफ कर दिता है। तो गल यह आ कि कैप्टन अमरिंदर सिंह की जिहड़ी चर्चा चली सी, उहदे ते फिलहाल परनीत कौर होरां ने आप ही विराम ला दिता सीगा कि जिथे हैगे ने, जी। मतलब अमरिंदर सिंह भाजपा दे विच हैगे आ, तां फिलहाल वो भाजपा दे विच ही आ, कांग्रेस दे विच जाण वाली गल ठीक नहीं है। जी।
ਚਲੋ ਕੰਮ ਨਿਬੇੜਿਆ ਉਹਨਾਂ ਨੇ, ਤੋ ਆਪਾਂ ਵੀ ਅੱਗੇ ਵਧੀਏ ਤਾਂ ਉਧਰ ਮੋਦੀ ਸਾਹਿਬ ਨੇ ਵੀ ਕੰਮ ਨਿਬੇੜਤਾ, ਕਹਿੰਦੇ ਮਨਰੇਗਾ ਦਾ ਨਾਮ ਬਦਲਤਾ, ਬਾਪੂ ਹੁਣੀ ਕੱਢਤੇ, ਕਹਿੰਦੇ ਰਾਮ ਜੀ ਪਾ ਲਏ ਨੇ। ਦੇਖੋ ਬਿਲਕੁਲ ਇਹਨਾਂ ਦਾ ਇਹ ਕੰਮ ਕਰਨ ਦਾ ਸਟਾਈਲ ਹੈ ਕਿ ਜੇ ਮਹਾਤਮਾ ਗਾਂਧੀ ਦਾ ਨਾਂ ਕੱਟਿਆ ਹੈ, ਇਹਨਾਂ ਨੂੰ ਪਤਾ ਸੀ ਰੌਲਾ ਪਊਗਾ, ਰਾਮ ਜੀ ਦਾ ਨਾਮ ਵਿੱਚ ਰੱਖ ਲਾ। ਜੀ ਤੇ ਗੱਲ ਇਹ ਹੈ, ਇਹ ਜੇ ਕੋਈ ਬੋਲੂਗਾ ਤਾਂ ਕਹਿਣਗੇ ਕਿ ਰਾਮ ਵਿਰੋਧੀ ਹੈ। ਜੀ ਅੱਛਾ, ਅੱਜ ਰਾਹੁਲ ਗਾਂਧੀ ਬੋਲੇ ਆ, ਉਹਨਾਂ ਕਿਹਾ ਕਿ ਮਨਰੇਗਾ ਖਤਮ ਕਰਨਾ ਮਹਾਤਮਾ ਗਾਂਧੀ ਦਾ ਅਪਮਾਨ ਹੈ। ਬਿਲਕੁਲ ਪੀਐਮ ਮੋਦੀ ਨੂੰ ਉਹਨਾਂ ਦੇ ਵਿਚਾਰਾਂ ਤੋਂ ਸਮੱਸਿਆ ਹੈ। ਪ੍ਰਿਯੰਕਾ ਵੀ ਬੋਲੀ ਆ ਜੀ ਕਿ ਸਰਕਾਰ ਨੂੰ ਤੇ ਸਨਕ ਲੱਗ ਗਈ ਆ, ਨਾ ਹੀ ਬਦਲੀ ਤੁਰੇ ਆਉਂਦੇ, ਨਾ ਹੀ ਬਦਲੀ ਤੁਰੇ ਆਉਂਦੇ, ਨਾ ਹੀ ਬਦਲੀ ਤੁਰੇ ਆਉਂਦੇ ਆ। ਖੈਰ, ਵੈਸੇ ਚਲੋ ਨਾ ਇਹਨਾਂ ਨੇ ਬਦਲ ਦਿੱਤੇ ਆ, ਨਾ ਬਦਲ ਦੀ ਵਾਕਿਆ ਇਹਨਾਂ ਨੂੰ ਸਨਕ ਹੈਗੀ ਆ, ਜੀ ਪਰੰਤੂ ਮੇਰਾ ਮੰਨਣਾ ਇਹ ਹੈ ਕਿ ਇਹਦੇ ਤੇ ਚਰਚਾ ਜ਼ਿਆਦਾ ਹੋ ਰਹੀ ਆ, ਪਰ ਜਿਹੜੀ ਗੱਲ ਤੇ ਚਰਚਾ ਨਹੀਂ ਹੋ ਰਹੀ ਉਹ ਗੁਰਪ੍ਰੀਤ ਇਹ ਹੈ ਜੀ ਕਿ ਪੰਜਾਬ ਵਰਗੇ ਸੂਬੇ ਦੇ ਵਿੱਚ ਗਰੀਬਾਂ ਲਈ ਇਹ ਲਾਹੇਵੰਦ ਯੋਜਨਾ ਮੇਰੇ ਖਿਆਲ ਦੇ ਨਾਲ ਬਿਲਕੁਲ ਦਮ ਤੋੜ ਜਾਏਗੀ। ਜੀ ਕਿਉਂ? ਕਿਉਂਕਿ ਸਰਦਾਰ ਮਨਮੋਹਨ ਸਿੰਘ ਦੇ ਰਾਜ ਵੇਲੇ ਜਦੋਂ ਇਹ ਯੋਜਨਾ ਆਈ ਤਾਂ ਇਹਦੇ ਵਿੱਚ ਪ੍ਰਬੰਧ ਇਹ ਸੀ ਕਿ 100% ਪੈਸਾ ਕੇਂਦਰ ਸਰਕਾਰ ਦਿੰਦੀ, ਜੀ ਪਰ ਨਰਿੰਦਰ ਮੋਦੀ ਨੇ ਕੀ ਕੀਤਾ ਹੈ ਕਿ ਇਹਨਾਂ ਦੀ ਸਰਕਾਰ 60-40 ਤੇ ਲੈ ਆਈ ਆ। ਹੁਣ ਤੁਸੀਂ ਸੋਚ ਕੇ ਦੇਖੋ, ਮੇਰਾ ਅੰਦਾਜ਼ਾ ਹੈ ਕਿਉਂਕਿ ਮਨਰੇਗਾ ਤੇ ਮੈਂ ਕਾਫੀ ਕੰਮ ਕੀਤਾ ਹੋਇਆ ਹੈ, ਤਾਂ ਮਨਰੇਗਾ ਦਾ ਜੇ ਬਜਟ ਦੇਖੀਏ, ਜੇ 40% ਦੇ ਹਿਸਾਬ ਨਾਲ ਲਾਉਂਗੇ, ਕਿਉਂਕਿ ਹਿਮਾਲੀਅਨ ਸਟੇਟਾਂ ਛੱਡ ਦਿਓ ਤੇ ਨਾਰਥ ਈਸਟ ਛੱਡ ਦਿਓ, ਬਾਕੀ ਸਟੇਟਾਂ ਨੂੰ 40% ਅਫੋਰਡ ਕਰਨਾ ਪਵੇਗਾ। ਜੀ ਪਰ ਉਹ ਜੇ ਤੁਸੀਂ ਰਾਸ਼ੀ ਅਮਾਉਂਟ ਦੇ ਵਿੱਚ ਦੇਖੋਗੇ ਤਾਂ 50,000 ਕਰੋੜ ਦੇ ਕਰੀਬ ਬਣ ਜਾਏਗੀ। ਜੀ ਤੇ ਰਾਜ ਆਪਣੇ ਤਕਰੀਬਨ ਲਾ ਲਓ, ਅੰਦਾਜ਼ਾ ਮੇਰਾ ਕਿ 19-20 ਦੇ ਕਰੀਬ ਹੋਣੇ, ਤਾਂ ਯਾਨੀ ਔਸਤਨ ਲਾ ਲਈਏ ਤੇ ਛੋਟੇ ਰਾਜਾਂ ਨੂੰ, ਪੰਜਾਬ ਛੋਟੇ ਰਾਜਾਂ ਚ ਆ ਜਾਂਦਾ ਹੁਣ, ਕੋਈ 500 ਕਰੋੜ ਤੋਂ 1000 ਕਰੋੜ ਦੀ ਜ਼ਰੂਰਤ ਪੈਗੀ ਕਿ ਨਹੀਂ? ਜੀ ਪੰਜਾਬ ਇਹ ਅਫੋਰਡ ਹੀ ਨਹੀਂ ਕਰਦਾ ਜੀ। ਕਿਸੇ ਸਕੀਮ ਦੇ ਵਿੱਚ ਉਹਨੂੰ 1000 ਕਰੋੜ ਰੁਪਈਆ ਚ ਪਾਉਣਾ ਪੈ ਜਾਵੇ, ਤੁਸੀਂ ਦੇਖੋ ਕਿ ਕਿੱਥੋਂ ਲੈ ਕੇ ਆਏਗਾ ਸਾਲ ਦਾ। ਜੀ ਤਾਂ ਆਪੇ ਸਕੀਮ ਬੰਦ ਹੋ ਗਈ। ਖਤਮ। ਨਾਲ ਇਹਨਾਂ ਨੇ ਪ੍ਰਬੰਧ ਕਰ ਦਿੱਤਾ ਕਿ ਜੇ ਤੁਸੀਂ ਕੰਮ ਨਹੀਂ ਦਿਓਗੇ ਕਿਸੇ ਵੀ ਕਾਮੇ ਨੂੰ, ਕਿਰਤੀ ਨੂੰ, ਤੇ ਉਹਦਾ ਬੇਰੁਜ਼ਗਾਰੀ ਭੱਤਾ ਵੀ ਤੁਸੀਂ ਪੇ ਕਰੋ। ਜੀ ਤਾਂ ਇਸ ਵਾਸਤੇ ਚਰਚਾ ਇਹਨਾਂ ਗੱਲਾਂ ਤੇ ਹੋਣੀ ਚਾਹੀਦੀ ਆ ਕਿ ਜਿਹੜੇ ਕਰਜ਼ਾਊ ਸੂਬੇ ਆ, ਮਸਲਨ ਜਿੱਦਾਂ ਆਪਾਂ ਲਾ ਲਈਏ ਬੰਗਾਲ ਹੈ, ਪੰਜਾਬ ਹੈ, ਆਪਾਂ ਤੇ ਸਰਮੌਰ ਹੀ ਹੋ ਗਿਆ ਨਾ ਜੀ ਜੀਐਸਡੀਪੀ ਦੇ ਅਨੁਪਾਤ ਦੇ ਕਰਜ਼ੇ ਦੇ ਮੁਤਾਬਕ, ਕਿ ਭਾਈ ਇਹਨਾਂ ਸੂਬਿਆਂ ਦੇ ਵਿੱਚ ਦਮ ਤੋੜ ਜਾਏਗੀ। ਮੇਰੇ ਜੀ ਖਿਆਲ ਦੇ ਨਾਲ ਇਹਦੇ ਤੇ ਚਰਚਾ ਵਧੇਰੇ ਹੋਣੀ ਚਾਹੀਦੀ ਸੀ, ਪਰ ਚਰਚਾ ਹੋ ਰਹੀ ਹੈ ਨਾਮ ਤੇ। ਜੀ ਬਿਲਕੁਲ। ਜੇ ਇਸ ਤਰੀਕੇ ਦੇ ਨਾਲ ਫਿਰ ਤਬਦੀਲੀ ਕੀਤੀ ਗਈ ਹੈ 60-40 ਵਾਲੇ ਚ, ਅਸੀਂ ਤਾਂ ਇਹ ਕਹਿੰਦੇ ਆ ਵੀ ਭਾਈ ਕੇਂਦਰ ਨਹੀਂ ਪੈਸੇ ਦਿੰਦਾ, ਪੱਲਿਓਂ ਪਾਉਣ ਵਾਲੀ ਗੱਲ ਤਾਂ ਫਿਰ ਬਹੁਤ ਦੂਰ ਦੀ ਹੋ ਜਾਂਦੀ ਹੈ। ਚਲੋ ਖੈਰ, ਅੱਗੇ ਵਧਦੇ ਹਾਂ ਅਗਲੀ ਖਬਰ ਦੇ ਵੱਲ। ਇਹ ਆਸਟ੍ਰੇਲੀਆ ਚ ਜਿਹੜਾ ਬਾਉਂਡੀ ਬੀਚ ਤੇ ਹਮਲਾ ਹੋਇਆ ਹੈ, ਉਸ ਦਾ ਹਮਲਾਵਰ ਭਾਰਤੀ ਸੀ। ਇਸ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਜਾਂ ਫਿਰ ਇਹ ਹਵਾ ਚ ਉਡਾਈ ਗਈ ਗੱਲ ਹੈ? ਨਹੀਂ, ਬਿਲਕੁਲ ਸਾਫ਼ ਹੋ ਗਿਆ ਹੈ ਹੁਣ ਤਾਂ। ਤੇਲੰਗਾਨਾ ਪੁਲਿਸ ਨੇ ਵੀ ਸਾਫ਼ ਕਰ ਦਿੱਤਾ ਹੈ ਕਿ ਐਕਚੁਅਲ ਦੇ ਵਿੱਚ ਇਹ ਹੈਦਰਾਬਾਦ ਦਾ ਸੀ ਮੂਲ ਰੂਪ ਦੇ ਵਿੱਚ। ਜੀ ਤਾਂ ਸਾਜਿਦ ਅਕਰਮ ਜਿਹੜਾ ਸੀਗਾ 50 ਸਾਲ ਦਾ, ਮੂਲ ਤੌਰ ਤੇ ਤੁਸੀਂ ਵੇਖੋਗੇ ਤੇ ਹੈਦਰਾਬਾਦੀ ਸੀ, ਤੇਲੰਗਾਨਾ ਜੀ ਦਾ। ਠੀਕ ਹੈ ਜੀ। ਤੇ ਉਸਨੇ ਹੈਦਰਾਬਾਦ ਤੋਂ ਹੀ ਬੀਕਾਮ ਕੀਤੀ, ਫਿਰ ਸਟੂਡੈਂਟ ਵੀਜ਼ਾ ਤੇ ਨੌਕਰੀ ਦੀ ਤਲਾਸ਼ ਦੇ ਵਿੱਚ ਉਹ ਨਵੰਬਰ 1998 ਚ ਆਸਟ੍ਰੇਲੀਆ ਚਲਾ ਗਿਆ ਸੀਗਾ। ਫਿਰ ਜੀ ਉਹਨੇ ਉੱਥੇ ਯੂਰਪੀ ਮੂਲ ਦੀ ਕੋਈ ਔਰਤ ਸੀਗੀ ਸ਼ਾਇਦ, ਉਹਦੇ ਨਾਲ ਸ਼ਾਦੀ ਕੀਤੀ ਅਤੇ ਉੱਥੇ ਹੀ ਵਸ ਗਿਆ। ਤਾਂ ਗੱਲ ਇਹ ਹੈ ਕਿ ਸਾਜਿਦ ਦੇ ਕੋਲ ਜਿਹੜਾ ਪਾਸਪੋਰਟ ਸੀ ਉਹ ਇੰਡੀਅਨ ਪਾਸਪੋਰਟ ਸੀਗਾ। ਤਾਂ ਜੀ ਇਹ ਅੱਜ ਜਿਵੇਂ ਹੀ ਖਬਰ ਨਿਕਲੀ, ਫਿਲੀਪੀਨਸ ਨੇ ਸ਼ਾਇਦ ਮਤਲਬ ਕਿ ਪਹਿਲਾਂ ਇਸ ਦਾ ਖੁਲਾਸਾ ਕੀਤਾ, ਉਸ ਤੋਂ ਬਾਅਦ, ਕਿਉਂਕਿ ਇੱਥੇ ਤੇ ਪਾਕਿਸਤਾਨ ਚੱਲ ਰਿਹਾ ਸੀਗਾ ਨਾ, ਜੀ ਨਾਮਾਂ ਨੂੰ ਲੈ ਕੇ ਪਾਕਿਸਤਾਨ ਚੱਲ ਰਿਹਾ ਸੀ। ਪਰ ਹੁਣ ਸਥਿਤੀ ਸਾਫ਼ ਹੋ ਗਈ ਕਿ ਆਖਰੀ ਵਾਰ 2022 ਦੇ ਵਿੱਚ ਸਾਜਿਦ ਭਾਰਤ ਆਇਆ ਸੀਗਾ। ਤਾਂ ਜੀ ਇਹ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਇਸ ਵੇਲੇ ਦੀ ਬਿਗ ਬ੍ਰੇਕਿੰਗ ਬਣ ਜਾਂਦੀ ਆ ਕਿ ਇਹ ਜਿਹੜਾ ਹਮਲਾ ਹੋਇਆ ਆਸਟ੍ਰੇਲੀਆ ਦੇ ਵਿੱਚ, ਜਿਹਨੇ ਪੂਰੀ ਦੁਨੀਆ ਨੂੰ ਸਖਤੇ ਚ ਲਿਆ ਦਿੱਤਾ,
ਇਹਦਾ ਜਿਹੜਾ ਮੁੱਖ ਦੋਸ਼ੀ ਸੀਗਾ ਉਹ ਇੰਡੀਅਨ ਸੀਗਾ, ਹੈਦਰਾਬਾਦੀ ਸੀਗਾ। ਅੱਜ ਇਹ ਗੱਲਾਂ ਸਾਫ਼ ਹੋ ਗਈਆਂ ਨੇ। ਤੇ ਯਹੂਦੀਆਂ ਤੇ ਅਟੈਕ ਸੀ, ਤੇ ਤੁਹਾਨੂੰ ਪਤਾ ਪੂਰੀ ਦੁਨੀਆ ਦੇ ਵਿੱਚ ਕੱਟੜਤਾ ਜਿਹੜੀ ਹੈ ਉਹ ਵੱਧ ਰਹੀ ਹੈ। ਤੇ ਮੈਂ ਜੀ ਹਮੇਸ਼ਾ ਕਹਿੰਦਾ ਕਿ ਇਹ ਕੱਟੜਤਾ ਦਾ ਵਧਣ ਦਾ ਕਾਰਨ ਪਤਾ ਕੀ ਆ, ਕਿ ਜਦੋਂ ਅਸੀਂ ਬਹੁਤੀ ਸਟੱਡੀ ਨਹੀਂ ਕਰਦੇ, ਹੁਣ ਜਦੋਂ ਜੀ ਯਹੂਦੀਆਂ ਦੀ ਗੱਲ ਆਉਂਦੀ ਆ ਤਾਂ ਇੱਕੋ ਇੱਕ ਨੈਰੇਟਿਵ ਦਿੱਤਾ ਜਾਂਦਾ ਆ ਕਿ ਯਹੂਦੀ ਜਿਹੜੇ ਆ ਮੁਸਲਮਾਨਾਂ ਨੂੰ ਮਾਰ ਰਹੇ ਨੇ ਗਾਜ਼ਾ 'ਚ। ਨਹੀਂ ਸਰ, ਜੀ ਯਹੂਦੀਆਂ 'ਚ ਆਪਣੀ ਅਮਰੀਕਨ ਆਡੀਅנס ਨੂੰ ਪਤਾ ਹੈ ਜੀ ਬਹੁਤ ਸਾਰੇ ਯਹੂਦੀ ਨੇਤਨਯਾਹੂ ਦੀਆਂ ਖੂਨੀ ਕਾਰਵਾਈਆਂ ਦੀ ਵਿਰੋਧਤਾ ਕਰਦੇ ਨੇ। ਜੀ ਆਪਣੇ ਨਾਲੋਂ ਜਿਹੜੇ ਇੱਥੇ ਅਮਰੀਕਾ 'ਚ ਰਹਿੰਦੇ ਆ ਨਾ, ਉਹ ਇਹਨਾਂ ਪ੍ਰੋਟੈਸਟਾਂ ਨੂੰ, ਕਿਉਂਕਿ ਪੂਰੀ ਦੁਨੀਆ 'ਚੋਂ ਇਸ ਤਰ੍ਹਾਂ ਦੇ ਵਿਰੋਧ ਜਿਹੜੇ ਅਮਰੀਕਾ ਦੇ ਵਿੱਚ ਵੇਖਣ ਨੂੰ ਮਿਲਦੇ ਆ, ਜੀ ਵੱਖੋ ਵੱਖਰੇ ਖਿੱਤਿਆਂ ਨੂੰ ਲੈ ਕੇ। ਤਾਂ ਤੁਸੀਂ ਦੇਖੋ ਕਿ ਬਹੁਤ ਸਾਰੇ ਯਹੂਦੀਆਂ ਦੇ ਆਰਗੇਨਾਈਜੇਸ਼ਨ ਇਹਨਾਂ ਚੀਜ਼ਾਂ ਦੀ ਵਿਰੋਧਤਾ ਕਰਦੇ ਆ। ਜੀ ਪਰ ਹੁਣ ਜਿਵੇਂ ਇਹ ਨੇ, ਇਹਦਾ ਮਤਲਬ ਕਿ ਮੁਸਲਮਾਨਾਂ ਦੇ ਖਿਲਾਫ ਵੀ ਨੈਰੇਟਿਵ ਬਣਾ ਦਿੱਤਾ ਜਾਂਦਾ ਹੈ। ਜੀ ਸੋ ਇਹ ਕਹਾਣੀ ਹੈ ਜਿਹੜੀ ਕੱਟੜਤਾ ਦੀ, ਤਾਂ ਇਹ ਭਾਰਤ ਨੂੰ ਵੀ ਇਹ ਕਿਤੇ ਨਾ ਥੋੜੇ ਹੁਣ ਕੰਨ ਕਰਨੇ ਚਾਹੀਦੇ ਆ ਕਿ ਜਿਸ ਤਰ੍ਹਾਂ ਦਾ ਤੁਸੀਂ ਮਾਹੌਲ ਬਣਾ ਰਹੇ ਹੋ ਤਾਂ ਕੁਝ ਵੀ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ। ਬਹੁਤ ਗਲਤ ਹੈ, ਨਿਰਦੋਸ਼ ਬੰਦੇ ਮਾਰੇ ਆ। ਮੇਰੀ ਜੀ ਨਜ਼ਰ ਦੇ ਵਿੱਚ ਕੋਈ ਵੀ ਨਿਰਦੋਸ਼ ਮਾਰੇ ਤਾਂ ਉਹ ਮਾੜਾ ਹੀ ਮਾੜਾ ਹੈ, ਬਹੁਤ ਮੰਦਭਾਗਾ ਹੈ ਜੀ। ਜੀ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ।